ਜਥੇਦਾਰ ਰਘਵੀਰ ਸਿੰਘ ਦੇ ਫੇਸਬੁੱਕ ਪੇਜ ਤੇ ਜਾ ਕੇ ਦੇਖਣ ਦੀ ਵਾਲੀ ਗੱਲ ਆ ਵੀ ਲੋਕਾਂ ਨੇ ਉੱਥੇ ਸ਼ਰੇਆਮ ਕਿਹਾ ਕਿ ਜੀ ਕਾਰਵਾਈ ਕਰੋ। ਤੇ ਕਾਰਵਾਈ ਕੱਲੀ ਇਹ ਨਹੀਂ ਕਿ ਅੰਤਰੰਗ ਕਮੇਟੀ ਨੂੰ ਸੱਦਣਾ, ਉਹ ਵੀ ਸੱਦੋ ਜਿਹੜੇ ਬਾਦਲ ਦਲ ਵਾਲੇ ਅਕਾਲ ਤਖਤ ਸਾਹਿਬ ਵਾਲੀ 7 ਮੈਂਬਰੀ ਭਰਤੀ ਕਮੇਟੀ ਨੂੰ ਅੱਖੋਂ ਪਰੋਖੇ ਕਰਕੇ ਭਰਤੀ ਸ਼ੁਰੂ ਕਰੀ ਫਿਰਦੇ ਆ। ਵੋਟਾਂ ਪੈਂਦੀਆਂ ਸਾਰੇ ਪੰਜਾਬ ਚੋਂ 18 ਲੱਖ ਤੇ ਕਹਿੰਦੇ ਸੀ ਤਾਂ 35 ਲੱਖ ਦੇ ਕਰੀਬ ਮੈਂਬਰ ਬਣਾ ਲੈਣੇ। ਇਸ ਭਰਤੀ ਕਮੇਟੀ ਦੇ ਵਿੱਚ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆ ਜਿਹਦੇ ਰਾਹੀਂ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਨ ਵਾਲੀ ਚਾਲ ਕਾਮਯਾਬੀ ਨਾਲ ਬਾਦਲ ਧੜੇ ਨੇ ਚੱਲ ਕੇ ਆਪਦੇ ਵੱਲੋਂ 2 ਦਸੰਬਰ ਵਾਲਾ ਬਦਲਾ ਲੈ ਰਹੇ। ਇਸ ਗੱਲ ਤੇ ਵੀ ਆਪਾਂ ਧਿਆਨ ਧਾਰ ਲੋ, ਕਈ ਬੰਦੇ ਸਾਡੇ ਬੜੇ ਇਸ ਟਾਈਮ ਹੋਏ ਫਿਰਦੇ ਆ ਵੀ ਪਤਾ ਨਹੀਂ ਕੀ ਬੰਬ ਡਿੱਗ ਪਿਆ ਜੀ। ਭਾਈ ਇਹ ਜਿਹੜੇ ਲੜ ਰਹੇ ਨੇ ਨਾ, ਇਹ ਪੰਥ ਲਈ, ਕੌਮ ਲਈ, ਧਰਮ ਲਈ, ਇਹ ਸਾਰੇ ਬਾਗੀ ਦਾਗੀ ਇਕੱਠੇ ਹੀ ਸੀ। ਅੱਜ ਅਕਾਲੀ ਦਲ ਉਹ ਅਕਾਲੀ ਦਲ ਜਿਹੜੀ ਪੰਥ ਦੀ, ਕੌਮ ਦੀ ਸਰਮੌਰ ਧਿਰ ਵਾਂਗੂ ਰਿਹਾ। ਅੱਜ ਜੇ ਉਹਦੀਆਂ ਪੰਜਾਬ ਦੇ ਵਿੱਚ ਗਰੰਟੀ ਨਾਲ ਜ਼ਮਾਨਤਾਂ ਜ਼ਬਤ ਹੋਣ ਦਾ ਦੌਰ ਆਇਆ, ਐਵੇਂ ਨਹੀਂ ਆਇਆ। ਇਹ ਦੁਸ਼ਮਣ ਤੇ ਸ਼ਰੀਕ ਦਾ ਪਿੱਟ ਕੇ ਮਰ ਗਏ, ਉਹਨਾਂ ਤੋਂ ਤਾਂ ਕਦੇ ਨਾ ਬਾਅਦ ਚੱਲੇ। ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਿਰਪਾ ਵਾ। ਇਹ ਬਾਦਲ ਦਲ ਵਾਲੇ ਅੱਜ ਕੱਲ ਬੜਾ ਕਹਿੰਦੇ ਆ ਜੀ ਭਾਜਪਾ ਨਾਲ ਰਲ ਕੇ ਫਲਾਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਹਿੰਦੇ ਬਈ ਜੀ ਉਹ ਅਕਾਲੀ ਦਲ ਦਾ ਭੋਗ ਪਾ ਦੇਣਗੇ, ਅਕਾਲੀ ਦਲ ਦਾ ਨੁਕਸਾਨ ਕਰ ਦੇਣਗੇ। ਹੱਦ ਆ ਤੁਹਾਡੀ, ਜਿੰਨਾ ਕਿ ਨੁਕਸਾਨ ਸੁਖਬੀਰ ਬਾਦਲ ਤੇ ਉਹਦੀ ਜੁਗਲੀ ਕਰੀ ਫਿਰਦੀ ਆ, ਇਹ ਤਾਂ ਹੁਣ ਬਚਿਆ ਕੀ ਆ। ਇਸ ਸਾਰੇ ਕਾਸੇ ਦੇ ਵਿੱਚ ਧਾਮੀ ਸਾਹਿਬ ਨੂੰ ਪੂਰਾ ਵਰਤਿਆ ਜਾ ਰਿਹਾ। ਧਾਮੀ ਸਾਹਿਬ ਨੇ ਹੀ 7 ਮੈਂਬਰੀ ਕਮੇਟੀ ਦਾ ਨੁਕਸਾਨ ਕਰਾਇਆ। ਧਾਮੀ ਸਾਹਿਬ ਨੇ ਹੀ ਇਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਕੰਮ ਕਰਾਇਆ। ਮੋਹਰਾ ਇਹ ਆ, ਹਾਂ ਇਹ ਗੱਲ ਹੈ ਕਿ ਮਗਰ ਬਾਦਲ ਧਿਰ। ਗਿਆਨੀ ਰਘਵੀਰ ਸਿੰਘ ਨੂੰ ਐਕਸ਼ਨ ਕਰਨਾ ਚਾਹੀਦਾ। ਤਖਤ ਨੂੰ ਤਖਤ ਵਾਂਗੂ ਵਰਤੋ, ਇਹ ਨਾ ਦਿਖਾਵਾ ਕਰੋ ਕਿ ਮੈਂ ਬੜਾ ਕੁਝ ਕੀਤਾ। ਧਾਮੀ ਸਾਹਿਬ ਅਸਤੀਫਾ ਦੇ ਦੇਣ, ਕੋਈ ਕਹਿੰਦਾ ਗਿਆਨੀ ਰਘਵੀਰ ਸਿੰਘ ਅਸਤੀਫਾ ਦੇ ਦੇਣ। ਨਹੀਂ ਭਾਈ, ਅਸਤੀਫਾ ਨਾ ਦਿਓ, ਇਹਨਾਂ ਨੂੰ ਮਜਬੂਰ ਕਰੋ ਕਿ ਆਓ ਕਰੋ ਪੰਥ ਲਈ, ਕੌਮ ਲਈ, ਉਹਨਾਂ ਸਿਧਾਂਤਾਂ ਦੇ ਉੱਤੇ ਚੱਲ ਕੇ ਕੌਮ ਦੀ ਗੱਲ, ਜਿਨ੍ਹਾਂ ਸਿਧਾਂਤਾਂ ਦੀ ਗੱਲ ਕਰਨ ਕਰਾਉਣ ਲਈ ਹੀ ਤੁਹਾਨੂੰ ਇਹ ਅਹੁਦੇ ਜਿਹੜੇ ਸੀ ਉਹ ਬਖਸ਼ੇ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਦਿਨ ਤੋਂ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਲਾਇਆ, ਉਸ ਦਿਨ ਤੋਂ ਸਾਰੀ ਸਿੱਖ ਕੌਮ ਜਥੇਦਾਰ ਰਘਵੀਰ ਸਿੰਘ ਵੱਲ ਦੇਖ ਰਹੀ ਸੀ ਵੀ ਉਹ ਕੀ ਕਹਿਣਗੇ। ਪਹਿਲਾਂ ਤਾਂ ਕਈ ਦਿਨ ਬੋਲੇ ਹੀ ਨਹੀਂ ਤੇ ਬਹੁਤੇ ਲੋਕਾਂ ਨੇ ਇਹਨੂੰ ਖਾਮੋਸ਼ ਸਹਿਮਤੀ ਵੀ ਚੁੱਪ ਕਰਕੇ ਉਸ ਸਾਰੇ ਕਾਸੇ ਨਾਲ ਸਹਿਮਤੀ ਪ੍ਰਗਟਾਈ ਜਾ ਰਹੀ ਆ ਜਿਹੜਾ ਗਲਤ ਆ ਤੇ ਜਿਹਦੇ ਖਿਲਾਫ ਪੂਰੇ ਸਿੱਖ ਜਗਤ ਵਿੱਚ ਬਾਦਲਕਿਆਂ ਦੇ ਖਿਲਾਫ ਰੋਸ। ਖੈਰ ਵਿਦੇਸ਼ ਵਿੱਚ ਨੇ, ਪਿਛਲੇ ਦਿਨੀ ਆਉਣਾ ਸੀਗਾ ਜਿੱਦਣ, ਉਦਣ ਟਿਕਟ ਕੈਂਸਲ ਕਰਾ ਲਈ। ਆਖਰ ਅੱਜ ਕੱਲ ਕਰਦਿਆਂ ਨੂੰ ਉਹਨਾਂ ਨੂੰ ਇੱਕ ਬਿਆਨ ਜਿਹੜਾ ਮੀਡੀਆ 'ਚ ਉਹ ਦੇਣਾ ਪੈ ਗਿਆ। ਉਸ ਬਿਆਨ ਦੇ ਤਹਿਤ ਉਹਨਾਂ ਨੇ ਕਿਹਾ ਵੀ ਇਹ ਬਹੁਤ ਮਾੜਾ ਹੋਇਆ, ਜਥੇਦਾਰ ਹਰਪ੍ਰੀਤ ਸਿੰਘ ਨੂੰ ਲਾਉਣ ਲਈ ਜਿਹੜਾ ਤਰੀਕਾ ਅਪਣਾਇਆ ਉਹ ਵੀ ਭੈੜਾ, ਕਿਉਂ ਉਹਨਾਂ ਨੂੰ ਜਲੀਲ ਕੀਤਾ ਗਿਆ। ਤੇ ਉਹਨਾਂ ਨੇ ਇਹ ਵੀ ਕਿਹਾ ਵੀ ਸ਼੍ਰੋਮਣੀ ਕਮੇਟੀ ਦਾ ਇਹ ਅਧਿਕਾਰ ਹੀ ਨਹੀਂ ਬਣਦਾ। ਤਖਤਾਂ ਦੇ ਜਥੇਦਾਰਾਂ ਲਈ ਮੈਂ ਆਪ ਪਹਿਲਾਂ ਹੀ ਕਿਹਾ ਸੀ। ਸੋ ਕੁੱਲ ਮਿਲਾ ਕੇ ਉਹ ਬਿਆਨ ਆਪਾਂ ਸਾਰਿਆਂ ਨੇ ਹੁਣ ਤਕਰੀਬਨ ਦੇਖ ਲਿਆ, ਪੜ੍ਹ ਲਿਆ, ਸੁਣ ਲਿਆ, ਸਮਝ ਲਿਆ। ਪਰ ਗੱਲ ਇਹ ਆ ਵੀ ਜਥੇਦਾਰ ਅਕਾਲ ਤਖਤ ਸਾਹਿਬ ਤਖਤਾਂ ਤੋਂ ਕਦੇ ਅਪੀਲਾਂ ਜਾਂ ਏਦਾਂ ਦੀਆਂ ਗੱਲਾਂ ਨਹੀਂ ਹੁੰਦੀਆਂ ਵੀ ਮੈਂ ਬੜਾ ਔਖਾ, ਮੈਂ ਬੜਾ ਸ਼ਰਮਸ਼ਾਰ ਹਾਂ। ਤਖਤ ਤੋਂ ਤਾਂ ਹੁਕਮ ਹੁੰਦਾ। ਤਖਤਾਂ ਦਾ ਕੰਮ ਹੁਕਮ ਜਾਰੀ ਕਰਨਾ, ਐਕਸ਼ਨ ਕਰਨਾ। ਸੋ ਗੱਲ ਤਾਂ ਇਹ ਬਣਦੀ ਸੀ ਕਿ ਜਿਸ ਦਿਨ ਇਹ ਅੰਤਰੰਗ ਕਮੇਟੀ ਦੀ ਮੀਟਿੰਗ ਹੋਈ ਉਦੋਂ ਤਾਂ ਚਲੋ ਪਤਾ ਨਹੀਂ ਲੱਗਣ ਦਿੱਤਾ, ਸਭ ਨੂੰ ਪਤਾ ਵੀ ਇਹਨਾਂ ਨੇ ਚੋਰੀ ਛੁਪੇ ਇਸ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਸਲੇ ਨੂੰ ਉਸ ਮੀਟਿੰਗ ਦੇ ਵਿੱਚ ਲਾਸਟ ਤੱਕ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ। ਤੇ ਪ੍ਰਧਾਨ ਸਾਹਿਬ ਧਾਮੀ ਸਾਹਿਬ ਮਿੰਟੋ ਮਿੰਟੀ ਉਡਣ ਸ਼ੂ ਹੋ ਗਏ, ਮੀਡੀਆ ਨਾਲ ਗੱਲ ਵੀ ਨਹੀਂ ਕੀਤੀ। ਬਾਅਦ ਚ ਪ੍ਰੈਸ ਨੋਟ ਆਇਆ ਜਾਂ ਉਦੋਂ ਪਹਿਲਾਂ ਚਲੋ ਜਿਹੜੇ ਵਿਰੋਧੀ
ਆਪੋਜੀਸ਼ਨ ਵਾਲੇ ਸ਼੍ਰੋਮਣੀ ਕਮੇਟੀ ਦੇ ਅੰਤਰੰਗ ਕਮੇਟੀ ਦੇ ਮੈਂਬਰ ਨੇ, ਉਹਨਾਂ ਰਾਹੀਂ ਗੱਲ ਸਾਹਮਣੇ ਮੀਡੀਆ ਰਾਹੀਂ ਆ ਗਈ ਸੀ। ਸੋ ਫੌਰੀ ਤੌਰ ਤੇ ਅੱਧੇ ਘੰਟੇ ਦੇ ਅੰਦਰ ਅੰਦਰ ਇਹ ਖਬਰ ਜੇ ਆ ਜਾਂਦੀ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਇਸ ਮਸਲੇ ਤੇ ਐਕਸ਼ਨ ਕੀਤਾ, ਉਸ ਐਕਸ਼ਨ ਬਾਰੇ ਪਹਿਲਾਂ ਪਤਾ ਹੋਣਾ ਚਾਹੀਦਾ ਸੀ ਵੀ ਜੇ ਸਥਿਤੀ ਬਣੀ ਤਾਂ ਮੈਂ ਕੀ ਕਰਨਾ। ਇਹ ਕਿਸੇ ਦੇ ਦੱਸਣ ਦਾ ਕੰਮ ਨਹੀਂ ਹੈਗਾ ਕਿ ਕੋਈ ਹੋਰ ਬਾਹਰੋਂ ਉਹਨਾਂ ਨੂੰ ਸਲਾਹ ਦੇਵੇ ਜਾਂ ਸੁਝਾਅ ਦੇਵੇ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਜੇਕਰ ਸ਼੍ਰੋਮਣੀ ਕਮੇਟੀ ਦੀ ਅੰਤਰੰਗ ਕਮੇਟੀ ਬਾਦਲਕਿਆਂ ਦੇ ਇਸ਼ਾਰੇ ਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਪੋਸਟ ਤੋਂ ਗਲਤ ਤਰੀਕੇ ਨਾਲ ਲਾਹ ਦੇਵੇ ਤਾਂ ਮੇਰਾ ਕੀ ਫਰਜ਼ ਬਣਦਾ ਹੈ, ਮੈਂ ਉਸ ਮੌਕੇ ਕੀ ਕਰਨਾ ਹੈ। ਇਹ ਜਥੇਦਾਰ ਹਰਪ੍ਰੀਤ ਸਿੰਘ ਨਾਲ ਵਿਚਰਦਿਆਂ ਹੋਇਆਂ ਜਦੋਂ ਦੋਨੇ ਇਕੱਠੇ ਮੀਟਿੰਗਾਂ ਵਿੱਚ ਬਹਿਦੇ ਖੜਦੇ ਰਹੇ, ਉਦੋਂ ਜੇਕਰ ਗੱਲ ਨਾ ਵੀ ਹੋਈ ਹੋਵੇ ਤਾਂ ਜਿੱਦਣ ਉਹਨਾਂ ਨੇ ਅਸਤੀਫਾ ਦਿੱਤਾ ਸੀ ਤੇ ਜਿੱਦਣ ਗਿਆਨੀ ਰਘਵੀਰ ਸਿੰਘ ਨੇ ਉਹਦੀ ਹਮਾਇਤ ਵਿੱਚ, ਗਿਆਨੀ ਹਰਪ੍ਰੀਤ ਸਿੰਘ ਦੀ ਹਮਾਇਤ ਵਿੱਚ ਗੱਲਾਂ ਕੀਤੀਆਂ ਸੀ, ਉਦੋਂ ਤਾਂ ਗੱਲ ਹੋਈ ਹੋਣੀ ਆ ਵੀ ਜੇ ਮੈਨੂੰ ਕੱਢਤਾ, ਜਾਂ ਗਿਆਨੀ ਰਘਵੀਰ ਸਿੰਘ ਨੇ ਕਿਹਾ ਹੋਵੇ ਵੀ ਜੇ ਤੁਹਾਨੂੰ ਕੱਢਤਾ ਧੱਕੇ ਨਾਲ, ਗਲਤ ਤਰੀਕੇ ਨਾਲ, ਜਿਹੜਾ ਕਿ ਉਹਨਾਂ ਦਾ ਅਧਿਕਾਰ ਖੇਤਰ ਨਹੀਂ, ਤਾਂ ਫਿਰ ਮੈਂ ਕੀ ਕਰਨਾ। ਸੋ ਕੌਮ ਤਾਂ ਐਕਸ਼ਨ ਉਡੀਕ ਰਹੀ ਸੀਗੀ ਜਥੇਦਾਰ ਜੀ ਦਾ। ਐਕਸ਼ਨ ਕੀ ਹੋ ਸਕਦਾ? ਚਲੋ ਅਸੀਂ ਤਾਂ ਅੱਟੇ ਸੱਟੇ ਲਾ ਸਕਦੇ ਆ ਨਾ ਵੀ ਉਹ ਅੰਤਰੰਗ ਕਮੇਟੀ ਨੂੰ ਅਕਾਲ ਤਖਤ ਸਾਹਿਬ ਉੱਤੇ ਸੱਦ ਸਕਦੇ ਸੀ ਕਿ ਤੁਸੀਂ ਗਲਤ ਕੀਤਾ ਤੇ ਆਓ ਇੱਧਰ ਫੈਸਲਾ ਰੱਦ ਕਰੋ, ਫੈਸਲਾ ਗਲਤ ਵਾ, ਫੈਸਲਾ ਰੱਦ ਕਰੋ, ਤੁਸੀਂ ਇਹ ਕੰਮ ਗਲਤ ਕੀਤਾ, ਤੁਹਾਨੂੰ ਜਿਹੜੀ ਤਨਖਾਹ ਲਾਈ ਜਾਂਦੀ ਹੈ। ਜਿਵੇਂ ਪਹਿਲਾਂ ਕਿਹਾ ਸੀ ਵੀ ਭਾਈ ਤੁਹਾਡੇ ਜਿਹੜੇ ਫੈਸਲੇ ਨੇ 2 ਦਸੰਬਰ ਨੂੰ ਵੀ ਤਾਂ ਕਿਹਾ ਸੀ ਨਾ ਕਿ ਆਹ ਫੈਸਲੇ ਗਲਤ ਆ, ਤੁਸੀਂ ਉਦੋਂ ਵਿਰੋਧ ਕੀਤਾ, ਜਿਨ੍ਹਾਂ ਨੇ ਵਿਰੋਧ ਕੀਤਾ ਉਹ ਇੱਧਰ ਹੋ ਜਾਓ, ਜਿਨ੍ਹਾਂ ਨੇ ਨਹੀਂ ਵਿਰੋਧ ਕੀਤਾ, ਸਹਿਮਤੀ ਪ੍ਰਗਟਾਈ ਆ, ਉਹਨਾਂ ਗਲਤ ਕੰਮਾਂ ਨਾਲ ਤੁਹਾਨੂੰ ਤਨਖਾਹ ਲਾਈ ਜਾਂਦੀ ਆ। ਹੁਣ ਵੀ ਇਹ ਹੋਣਾ ਚਾਹੀਦਾ ਸੀ। ਜੇ ਤਾਂ ਜਥੇਦਾਰ ਰਘਵੀਰ ਸਿੰਘ ਜੀ ਗਿਆਨੀ ਹਰਪ੍ਰੀਤ ਸਿੰਘ ਨੂੰ ਗਲਤ ਲਾਇਆ ਤਾਂ ਫਿਰ ਐਕਸ਼ਨ ਕਰਕੇ ਦਿਖਾਓ ਨਾ। ਜਿਹੜਾ ਬਿਆਨ ਤੁਸੀਂ ਦਿੱਤਾ ਇਹ ਤਾਂ ਪਿਛਲੇ 15-20 ਦਿਨ ਚ ਮੈਨੂੰ ਲੱਗਦਾ ਵੀ 300-400 ਤੋਂ ਵੱਧ ਆਗੂਆਂ ਦੇ ਬਿਆਨ ਇਹਦੇ ਨਾਲੋਂ ਜ਼ਿਆਦਾ ਸਖਤ ਜਾਂ ਜ਼ਿਆਦਾ ਨਿੰਦਿਆ ਕਰਨ ਵਾਲੇ ਇਸ ਐਕਟ ਦੀ ਆ ਚੁੱਕੇ ਨੇ। ਇਹੋ ਜਿਹੇ ਬਿਆਨ ਦੇਣੇ, ਇਹੋ ਜਿਹੀਆਂ ਗੱਲਾਂ ਕਰਨੀਆਂ ਤਾਂ ਸਿੱਖ ਜਥੇਬੰਦੀਆਂ ਦੀਆਂ, ਸਿੱਖ ਆਗੂਆਂ ਦੇ, ਆਮ ਲੋਕਾਂ ਦਾ ਕੰਮ ਆ। ਤਾਕਤਾਂ ਤੋਂ ਤਾਂ ਐਕਸ਼ਨ ਹੁੰਦਾ, ਕਾਰਵਾਈ ਹੁੰਦੀ। ਸੋ ਗਿਆਨੀ ਰਘਵੀਰ ਸਿੰਘ ਨੇ ਅਸਲ ਵਿੱਚ ਤਾਂ ਪੰਜਾਬ ਆਉਣ ਵਾਲਾ ਮੂੰਹ ਜਿਹਾ ਬਣਾ ਲਿਆ ਵੀ ਚਲੋ ਜੀ ਮੈਂ ਦੇਖੋ ਉਦੋਂ ਫਿਰ ਬਿਆਨ ਜਾਰੀ ਕੀਤਾ। ਦੂਜੀ ਗੱਲ, ਬਿਆਨ ਕੱਲਾ ਦੇ ਕੇ ਜੇ ਚਾਹਣ ਕਿ ਸਰ ਗਿਆ, ਇਹ ਤਾਂ ਇੱਕ ਤਰੀਕੇ ਨਾਲ ਜੇ ਚੁੱਪ ਗੁੜਪ ਬੈਠੇ ਸੀ ਉਦੋਂ ਤਾਂ ਹਜੇ ਘੱਟ ਸੀ, ਪਰ ਹੁਣ ਪਿਛਲੇ 24 ਘੰਟਿਆਂ 'ਚ ਕੱਲ ਤੋਂ ਲਗਾਤਾਰ ਜਥੇਦਾਰ ਹਰਪ੍ਰੀਤ ਸਿੰਘ ਵਾਲੇ ਮਸਲੇ ਤੇ ਬੋਲਣ ਤੋਂ ਬਾਅਦ ਜਥੇਦਾਰ ਰਘਵੀਰ ਸਿੰਘ ਦੇ ਫੇਸਬੁੱਕ ਪੇਜ ਤੇ ਜਾ ਕੇ ਦੇਖਣ ਦੀ ਵਾਲੀ ਗੱਲ ਆ ਵੀ ਲੋਕਾਂ ਨੇ ਉੱਥੇ ਸ਼ਰੇਆਮ ਕਿਹਾ ਕਿ ਜੀ ਕਾਰਵਾਈ ਕਰੋ। ਤੇ ਕਾਰਵਾਈ ਕੱਲੀ ਇਹ ਨਹੀਂ ਕਿ ਅੰਤਰੰਗ ਕਮੇਟੀ ਨੂੰ ਸੱਦਣਾ, ਉਹ ਵੀ ਸੱਦੋ ਜਿਹੜੇ ਬਾਦਲ ਦਲ ਵਾਲੇ ਅਕਾਲ ਤਖਤ ਸਾਹਿਬ ਵਾਲੀ 7 ਮੈਂਬਰੀ ਭਰਤੀ ਕਮੇਟੀ ਨੂੰ ਅੱਖੋਂ ਪਰੋਖੇ ਕਰਕੇ ਭਰਤੀ ਸ਼ੁਰੂ ਕਰੀ ਫਿਰਦੇ ਆ। ਵੋਟਾਂ ਪੈਂਦੀਆਂ ਸਾਰੇ ਪੰਜਾਬ ਚੋਂ 18 ਲੱਖ ਤੇ ਕਹਿੰਦੇ ਸੀ ਤਾਂ 35 ਲੱਖ ਦੇ ਕਰੀਬ ਮੈਂਬਰ ਬਣਾ ਲੈਣੇ, ਬਣ ਚੁੱਕੇ ਆ ਸਾਡੇ ਤਾਂ, ਪਰਚੀਆਂ ਕੱਟੀਆਂ ਗਈਆਂ। ਸੋ ਜਿਹੜਾ ਬਾਦਲ ਦਲ 2 ਦਸੰਬਰ ਵਾਲੇ ਅਕਾਲ ਤਖਤ ਸਾਹਿਬ ਵਾਲੇ ਹੁਕਮ ਦੀ ਸ਼ਰੇਆਮ ਉਲੰਘਣਾ ਕਰਨ ਤੋਂ ਬਾਜ਼ ਨਹੀਂ ਆ ਰਿਹਾ, ਨਿਤ ਪ੍ਰਤੀ ਅੱਗੇ ਵਧ ਰਿਹਾ, ਉਹਨੂੰ ਅਕਾਲ ਤਖਤ ਸਾਹਿਬ ਉੱਤੇ ਸੰਮਣਤ ਕਰਨ ਤੋਂ, ਸੱਦਣ ਤੋਂ, ਪੱਖ ਲੈਣ ਤੋਂ ਕਿਹੜੀ ਤਾਕਤ ਗਿਆਨੀ ਰਘਵੀਰ ਸਿੰਘ ਨੂੰ ਰੋਕ ਰਹੀ ਹੈ? ਕਿਹੜੀ ਤਾਕਤ ਅੰਤਰੰਗ ਕਮੇਟੀ ਨੂੰ ਗਿਆਨੀ ਹਰਪ੍ਰੀਤ ਸਿੰਘ ਵਾਲੇ ਮਸਲੇ ਵਿੱਚ ਸੱਦਣ ਤੋਂ ਗਿਆਨੀ ਰਘਵੀਰ ਸਿੰਘ ਨੂੰ ਰੋਕ ਰਹੀ ਹੈ? ਸੋ ਗਿਆਨੀ ਰਘਵੀਰ ਸਿੰਘ ਦਾ ਜਿੰਨਾ ਕੁ ਆਇਆ ਉਹ ਸੈਰ ਮੱਥੇ ਜੀ, ਵੈਲਕਮ, ਸ਼ੁਕਰ ਆ ਤੁਸੀਂ ਬੋਲੇ, ਜੀ ਆਇਆਂ ਨੂੰ। ਪਰ ਗੱਲ ਇੱਥੇ ਬਣਦੀ ਨਹੀਂ। ਇਸ ਮੌਕੇ ਜਿੱਥੇ ਫੌਰੀ ਤੌਰ ਦੇ ਉੱਤੇ ਬਾਦਲ ਧਿਰ ਨੂੰ, ਬਾਦਲ ਧੜੇ ਨੂੰ ਤੇ ਅੰਤਰੰਗ ਕਮੇਟੀ ਨੂੰ, ਧਾਮੀ ਸਾਹਿਬ ਉਹਨਾਂ ਨੂੰ ਬੁਲਾਉਣ ਦੀ ਲੋੜ ਹੈ, ਜਿੱਥੇ ਉਹ 7 ਮੈਂਬਰੀ ਕਮੇਟੀ ਨੂੰ ਫੇਰ ਦੁਬਾਰਾ ਇਨਸਿਸਟ ਕਰਨ ਦੀ, ਅਸਿਸਟ ਕਰਨ ਦੀ, ਦੋਨੇ ਇਨਸਿਸਟ ਵੀ ਕਰੋ, ਅਸਿਸਟ ਵੀ ਕਰੋ ਉਹਨਾਂ ਨੂੰ
ਇਹ ਮੱਤ ਦੇਣ ਦੀ ਲੋੜ ਆ ਕਿ ਇੱਥੇ ਬੈਠ ਕੇ ਨਾ ਸਾਰੋ ਧਾਮੀ ਸਾਹਿਬ ਨੂੰ ਪੁੱਛੋ, ਤੂੰ ਮੀਟਿੰਗ ਕਿਉਂ ਨਹੀਂ ਕੀਤੀ ਭਾਈ, 2 ਮਹੀਨੇ ਹੋ ਗਏ, ਕਰੋ ਕਾਰਵਾਈ। ਜਿਹੜੀਆਂ ਗੱਲਾਂ ਪਹਿਲਾਂ ਲੁੱਕ ਛੁਪ ਜੇ ਚ ਚੱਲਦੀਆਂ ਸੀ, ਹੁਣ ਗਿਆਨੀ ਹਰਪ੍ਰੀਤ ਸਿੰਘ ਜਿੱਦਣ ਤੋਂ ਫਾਰਗ ਹੋਏ ਆ ਉਹਦੇ ਤੋਂ ਉਹ ਸ਼ਰੇਆਮ ਕਹਿ ਰਹੇ ਨੇ ਕਿ ਇਹ ਜਿਹੜੀ ਭਰਤੀ ਕਮੇਟੀ ਆ ਇਹਨੇ ਭਰਤੀ ਕਰਨੀ ਆ, ਇਹ ਕੋਈ ਨਿਗਰਾਨੀ ਕਰਨ ਵਾਲੀ ਨਹੀਂ, ਜਿਵੇਂ ਬਾਦਲ ਧਿਰ ਦੇ ਆਗੂ ਕਹਿੰਦੇ ਆ ਕਿ ਜੀ ਆ ਕੇ ਜਦੋਂ ਮਰਜ਼ੀ ਸਾਡੇ ਤੁਸੀਂ ਚੈੱਕ ਕਰ ਲਓ, ਚੈੱਕ ਚੁੱਕ ਕਰਨ ਵਾਲੀ ਨਹੀਂ, ਇਹਨੇ ਭਰਤੀ ਕਰਾਉਣੀ। ਪਰ ਇਸ ਭਰਤੀ ਕਮੇਟੀ ਦੇ ਵਿੱਚ ਉਹ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆ ਜਿਹਦੇ ਰਾਹੀਂ ਇੱਕ ਪਾਸੇ ਗਿਆਨੀ ਹਰਪ੍ਰੀਤ ਸਿੰਘ ਨੂੰ ਬਰਖਾਸਤ ਕਰਨ ਵਾਲੀ ਚਾਲ ਕਾਮਯਾਬੀ ਨਾਲ ਬਾਦਲ ਧੜੇ ਨੇ ਚੱਲ ਕੇ ਆਪਦੇ ਵੱਲੋਂ 2 ਦਸੰਬਰ ਵਾਲਾ ਬਦਲਾ ਲੈ ਲਿਆ। ਹੁਣ ਤਾਂ ਵਲਟੋਹਾ ਸਾਹਿਬ ਪੂਰੇ ਖੁਸ਼ ਹੋਣੇ ਆ, ਸਭ ਤੋਂ ਖੁਸ਼ ਹੋਣਾ ਹਰਚਰਨ ਬੈਂਸ, ਫਿਰ ਮਹੇਸ਼ ਚੰਦਰ ਗਰੇਵਾਲ, ਦਲਜੀਤ ਸਿੰਘ ਚੀਮਾ ਤੇ ਹੋਰ ਜਿੰਨੇ ਵੀ ਇਹਨਾਂ ਦੇ ਇਹੋ ਜਿਹੀ ਬਿਰਤੀ ਵਾਲੇ ਨੇ ਜਿਨ੍ਹਾਂ ਦਾ ਖਾਲਸਾ ਪੰਥ ਨਾਲ, ਸਿੱਖ ਇਤਿਹਾਸ ਨਾਲ, ਸਿੱਖ ਫਲਸਫੇ ਨਾਲ ਕੋਈ ਕਿਸੇ ਕਿਸਮ ਦਾ ਲਗਾਓ ਨਹੀਂ। ਉਹਨਾਂ ਨੂੰ ਆਪਦੀ ਇਸ ਗੱਲ ਨਾਲ ਆ ਕਿ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਨਜ਼ਰ 'ਚ ਬਸ ਗੁੱਡਮੈਨ ਦੀ ਲਾਲਟਣ ਬਣਨਾ, ਵੀ ਅਸੀਂ ਤੇਰੇ ਨਾਲ ਖੜੇ ਸੀ। ਕਿਉਂਕਿ ਮਹੇਸ਼ਿੰਦਰ ਸਿੰਘ ਗਰੇਵਾਲ ਬਾਰੇ ਤਾਂ ਪਿਛਲੇ ਦਿਨਾਂ 'ਚ ਗੱਲ ਆ ਹੀ ਚੁੱਕੀ ਆ ਵੀ ਉਹ ਕਿਸੇ ਨੂੰ ਕਹਿ ਰਿਹਾ ਸੀਗਾ ਕਿ ਜਥੇਦਾਰਾਂ ਨੂੰ, ਲੀਡਰਾਂ ਨੂੰ, ਆਪਦੀ ਪਾਰਟੀ ਦੇ ਆਗੂਆਂ ਨੂੰ ਮਤਾਂ ਸਿਆਣੀਆਂ ਗੱਲਾਂ ਨਹੀਂ ਕਹੀਆਂ, ਹਾਂਜੀ ਹਾਂਜੀ ਕਹਿ ਕੇ ਬਸ ਜਿਹੜੀ ਇਹਦੀ ਲਾਈਨ ਆ ਉਹਨੂੰ ਬੱਲੇ ਬੱਲੇ ਕਰੀ ਚੱਲੋ। ਇਹ ਜਿਹੜੀ ਇਹਦੀ ਨੀਤੀ ਆ ਕਿ ਪਾਰਟੀ ਦੀ ਲੀਡਰਸ਼ਿਪ ਨੂੰ ਸਹੀ ਰਾਏ ਨਹੀਂ ਦੇਣੀ, ਬਸ ਬੱਲੇ ਬੱਲੇ ਕਰੀ ਜਾਣੀ ਆ, ਲਾਈਨ ਤੋਂ ਕਰੀ ਜਾਣੀ ਆ। ਪਿਛਲੇ ਦਿਨੀ ਮੈਨੂੰ ਵੀ ਅਰਸ਼ਦੀਪ ਸਿੰਘ ਕਲੇਰ ਜਿਹੜੇ ਇਹਨਾਂ ਦੇ ਐਡਵੋਕੇਟ ਨੇ, ਮੀਡੀਆ 'ਚ ਕੰਮ ਕਰਦੇ ਆ, ਕਿਸੇ ਚੈਨਲ ਦੇ ਉੱਤੇ ਮੇਰੀ ਇੰਟਰਵਿਊ ਦੇਖਣ ਤੋਂ ਬਾਅਦ ਉਹਨਾਂ ਦਾ ਵੀ ਫੋਨ ਆਇਆ, ਉਹਨਾਂ ਦਾ ਵੀ ਇਹੀ ਸੀਗਾ ਵੀ ਅਸੀਂ ਜੀ ਪਾਰਟੀ ਨਾਲ ਬੱਝੇ ਹੋਏ। ਕਮਾਲ ਦੀ ਗੱਲ ਆ, ਇੱਕ ਵੇਲਾ ਉਹ ਸੀ 1979-80 ਦੇ ਦੌਰ ਵਿੱਚ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ, ਉਦੋਂ ਤਲਵੰਡੀ ਸਾਹਿਬ ਸੀ ਤੇ ਪ੍ਰਧਾਨ ਅਕਾਲੀ ਦਲ ਦੇ, ਤੇ ਟੌੜਾ ਸਾਹਿਬ ਸੀਗੇ ਸ਼੍ਰੋਮਣੀ ਕਮੇਟੀ ਦੇ। ਇਹਨਾਂ ਨੇ ਬਾਦਲ ਦੇ ਖਿਲਾਫ, ਮੁੱਖ ਮੰਤਰੀ ਦੇ ਖਿਲਾਫ ਅਕਾਲ ਤਖਤ ਤੇ ਕੰਪਲੇਂਟ ਦਿੱਤੀ ਸੀ, ਸ਼ਿਕਾਇਤ ਦਿੱਤੀ ਸੀ ਕਿ ਜੀ ਇਹ ਆਰਐਸਐਸ ਦੇ ਏਜੰਡੇ ਤਹਿਤ ਪੰਥ ਤੇ ਪੰਜਾਬ ਨਾਲ ਧਰੋਕ ਮਾਰਿਆ। ਉਹ ਲੰਬਾ ਚੌੜਾ ਜਿਹੜਾ ਚਿੱਠਾ ਨਾ ਆ ਹੁਣ ਜਿੰਨਾ 40 ਸਾਲ ਵਿੱਚ ਲੰਘ ਕੇ ਗਿਆ ਉਦੋਂ ਕਿਸੇ ਦੇ ਧਿਆਨ 'ਚ ਨਹੀਂ ਆਇਆ। ਉਹ ਸਾਰੀਆਂ ਕਰਤੂਤਾਂ ਜਿਹੜੀਆਂ ਅੱਜ ਪੰਥ ਪਿੱਟਦਾ ਬਾਦਲ ਦੇ ਬਾਰੇ, ਉਹਨੂੰ ਪੜ੍ਹਨ ਤੋਂ ਬਾਅਦ ਤਾਂ ਬੰਦਾ 1980 ਵਿੱਚ ਹੀ ਫਾਈਨਲ ਕਰ ਲਵੇ ਵੀ ਇਹਨੂੰ ਫਖਰੇ ਕੌਮ ਕੀ ਹੈ, ਤਾਂ ਕਿਸੇ ਗਿਣਤੀ 'ਚ ਨਹੀਂ ਬੰਦਾ। ਜਿਸ ਬਾਰੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਹਿ ਰਿਹਾ ਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਕਹਿ ਰਿਹਾ, ਅਕਾਲ ਤਖਤ ਤੇ ਲੈ ਕੇ ਦੇ ਰਹੇ ਨੇ। ਤੇ ਉਸ ਲਾਣੇ ਨੇ, ਉਸ ਬਾਦਲ ਧੜੇ ਨੇ ਅੱਜ ਤੋਂ ਨਹੀਂ ਸਦੀਆਂ ਦਹਾਕਿਆਂ ਤੋਂ ਲੱਗੇ ਹੋਏ ਨੇ। ਤੇ ਇੱਕ ਵਾਰੀ ਇਸ ਗੱਲ ਤੇ ਵੀ ਆਪਾਂ ਧਿਆਨ ਧਾਰ ਲਓ, ਕਈ ਬੰਦੇ ਸਾਡੇ ਬੜੇ ਇਸ ਟਾਈਮ ਹੋਏ ਫਿਰਦੇ ਆ ਵੀ ਪਤਾ ਨਹੀਂ ਕੀ ਬੰਬ ਡਿੱਗ ਪਿਆ ਜੀ। ਭਾਈ ਇਹ ਜਿਹੜੇ ਲੜ ਰਹੇ ਨੇ ਨਾ, ਇਹ ਪੰਥ ਲਈ, ਕੌਮ ਲਈ, ਧਰਮ ਲਈ, ਇਹ ਸਾਰੇ ਬਾਗੀ ਦਾਗੀ ਇਕੱਠੇ ਹੀ ਸੀ। ਥੋੜਾ ਟਾਈਮ ਪਹਿਲਾਂ ਜਦੋਂ ਸੱਤਾ 'ਚ ਸੀ ਉਦੋਂ ਕਿਸੇ ਧਿਰ ਨੂੰ, ਕਿਸੇ ਸਿੱਖ ਆਗੂ ਨੂੰ ਇਹਨਾਂ ਨੂੰ ਚੇਤਾ ਨਹੀਂ ਆਇਆ, ਉਦੋਂ ਪਾਰਟੀ ਪਾਲਿਸੀ ਚੱਲਦੀ ਸੀ। ਉਦੋਂ ਕਿਸੇ ਨੇ ਨਹੀਂ ਕਿਹਾ ਹੈ ਕਿ ਬਰਗਾੜੀ ਬਾਈਬਲ ਗਲਤ ਆ, ਕਿਉਂ ਆਪਾਂ ਸਰਸੇਵਾਲ ਦੀ ਹਮਾਇਤ ਕਰਦੇ ਹਾਂ। ਉਦੋਂ ਸਾਰਿਆਂ ਨੇ ਇਕਜੁੱਟ ਤੇ ਇਕਮੁੱਠ ਹੋ ਕੇ ਖਾਲਸਾ ਪੰਥ ਦੇ ਹਿੱਤਾਂ ਦਾ ਨੁਕਸਾਨ ਕੀਤਾ। ਦੱਬ ਕੇ ਇਹਨਾਂ ਨੇ ਸਿੱਖ ਸੰਸਥਾਵਾਂ ਨੂੰ ਸਿੱਖਾਂ ਦੇ ਤੇ ਸਿੱਖੀ ਦੇ ਉਲਟ ਵਰਤਿਆ। ਤੇ ਉਦੋਂ ਬਹੁਤ ਸਾਰੇ ਹੋਰ ਵੀ ਇੱਧਰ ਉੱਧਰੋਂ ਜੁੜੇ ਹੋਏ ਸੀ ਨਾਲ ਵੀ ਆਪਾਂ ਹੁਣ ਸਰਕਾਰਾਂ ਦੇ 4 ਨੋਟ ਛਾਪ ਲਈਏ। ਉਦੋਂ ਖਾਲਸਾ ਪੰਥ ਜਿਹੜਾ ਸੀ ਆਪਦੇ ਬਲਬੂਤੇ ਤੇ ਇਸ ਜ਼ੁਲਮ ਦੇ ਖਿਲਾਫ ਡਟਿਆ। ਜਦੋਂ ਸੜਕਾਂ ਸਾਰੀਆਂ ਜਾਮ ਕਰਕੇ ਗਿਆਨੀ ਗੁਰਜਨ ਸਿੰਘ ਹੁਣਾਂ ਦੇ ਰਾਹੀਂ ਕਰਾਇਆ ਹੋਇਆ ਉਹ ਗਲਤ ਫੈਸਲਾ ਰੱਦ ਕਰਵਾਇਆ ਪੰਥ ਨੇ। ਹੁਣ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਬਾਦਲ ਧੜੇ ਦੇ ਆਗੂਆਂ ਦੀ ਗੱਲ ਸੁਣੋ, ਉਹ ਕਹਿੰਦੇ ਆ ਜੀ ਅਸੀਂ ਤਾਂ ਬਸ ਚੱਕ ਦੇਣੇ ਸੀ ਫੱਟੇ, ਏਡੀ ਕੋਈ ਗੱਲ ਨਹੀਂ ਸੀ, ਅਸੀਂ ਉਹ ਜਿਹੜਾ ਸਰੂਪ ਚੋਰੀ ਹੋਇਆ ਸੀ ਉਹ ਦੋਸ਼ੀ ਵੀ ਫੜ ਲੈਣੇ ਸੀ, ਉਹ ਜਿਹੜੇ ਬਰਗਾੜੀ ਚੰਗ ਖਿਲਾਰੇ ਉਹ ਫੜਨੇ। ਸਾਡੇ ਤੇ ਯਕੀਨ ਨਹੀਂ ਨਾ ਕੀਤਾ ਜੀ, ਕਹਿੰਦੇ ਸਾਡੇ ਤੋਂ ਤਾਂ ਫਿਰ ਜਾਂਚ ਲੈ ਲਈ ਸੀ, ਫਿਰ ਸਾਡੇ ਤਾਂ ਹੱਥ ਹੀ ਖੜੇ, ਅਸੀਂ ਤਾਂ ਉਹ ਭਾਈ ਕਿਹਨੂੰ ਬੇਵਕੂਫ ਬਣਾਉਣ। ਤੁਹਾਡੇ ਤੇ ਯਕੀਨ ਤਾਂਹੀਓ ਨਹੀਂ ਸੀ ਨਾ ਵੀ ਤੁਸੀਂ ਸਰਸੇ ਵਾਲਿਆਂ ਦੇ ਨਾਲ ਰਲ ਕੇ ਜੋ ਕਰਤੂਤਾਂ 2007 ਤੋਂ ਕਰਦੇ ਆ ਰਹੇ ਸੀ, 2015 ਚ ਬੇਅਦਬੀ ਹੋਈ ਹੈ। ਪਿਛਲੇ 8 ਸਾਲ ਚ ਤੁਸੀਂ ਬਾਦਲ ਦਲ ਦੇ, ਉਹਨੂੰ ਤਾਂ ਲੋਕ ਸਰਸਾ ਦਲ ਕਹਿਣ ਲੱਗ ਗਏ ਸੀ।
ਤਾਂ ਡੇਰਾ ਪ੍ਰੇਮੀਆਂ ਨਾਲੋਂ ਵੱਧ ਤਾਂ ਤੁਹਾਨੂੰ ਸਰਸੇ ਵਾਲੇ ਦਾ ਫਿਕਰ ਹੁੰਦਾ ਸੀ। ਤੁਸੀਂ ਜਦੋਂ ਸ਼ਰੇਆਮ ਸਰੂਪ ਚੋਰੀ ਕਰਨ ਤੋਂ ਬਾਅਦ ਵਿੱਚ 1 ਜੂਨ 2015 ਨੂੰ ਪਾਵਨ ਸਰੂਪ ਚੋਰੀ ਹੋਏ, ਉਦੋਂ ਤਾਂ ਕਿਸੇ ਸਿੱਖ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਸੀ ਵੀ ਅੱਜ ਤੋਂ 3 ਮਹੀਨੇ ਬਾਅਦ 4 ਮਹੀਨੇ ਬਾਅਦ ਇਹਨਾਂ ਦੀ ਫਿਲਮ ਆਉਣੀ ਆ, ਜਿਹੜੀ ਉਹ ਮੈਸੇਂਜਰ ਆਫ ਗੋਡ 2 ਫਿਲਮ ਆਈ, ਵੀ ਉਸ ਫਿਲਮ ਦਾ ਸਿੱਖਾਂ ਨੂੰ ਵਿਰੋਧ ਕਰਨਾ ਪਊ। ਇਹਨਾਂ ਨੇ ਤਾਂ ਉਦੋਂ ਪਹਿਲਾਂ ਚੋਰੀ ਕਰ ਲਿਆ ਸੀ ਸਰੂਪ। ਫਿਰ ਜਦੋਂ ਉਸ ਫਿਲਮ ਦਾ ਰੌਲਾ ਪਿਆ, ਉਸ ਮੌਕੇ ਥਾਂ ਤੇ ਇਹਨਾਂ ਨੇ ਪੋਸਟਰ ਲੈ ਕੇ ਲਾਏ ਵੀ ਜਿਹੜਾ ਤੁਹਾਡਾ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆ ਉਹ ਸਾਡੇ ਕੋਲ ਆ, ਗੰਦੀਆਂ ਗਾਲਾਂ ਲੈ ਕੇ ਲਾਈਆਂ ਪੋਸਟਰਾਂ ਤੇ। ਉਦੋਂ ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ ਤੱਕ ਬਾਦਲ ਦਲ ਵਾਲੇ ਕਿੱਥੇ ਮਰੇ ਹੋਏ ਸੀਗੇ। ਸਰਕਾਰ ਸੀ ਤੁਹਾਡੇ ਕੋਲੇ, ਸਾਰੇ ਆ ਜਿਹੜੇ ਦਾਗੀ ਸਾਰੇ ਨੇ। ਤੁਸੀਂ ਕਿਹੜੀ ਖੁੱਡ 'ਚ ਸੀ? ਕਿਉਂ ਨਹੀਂ ਜਾ ਕੇ ਉੱਥੇ ਬੁਰਜ ਜਵਾਹਰ ਕੇ ਜਾਂ ਇਸ ਇਲਾਕੇ ਦੇ ਵਿੱਚ ਸਿੱਖ ਉਦੋਂ ਜੋ ਪ੍ਰੋਟੈਸਟ, ਮੈਨੂੰ ਯਾਦ ਆ ਚੰਗੀ ਤਰ੍ਹਾਂ, 1 ਜੂਨ ਤੋਂ ਥੋੜੇ ਦਿਨ ਬਾਅਦ ਮੈਂ ਪਰਿਵਾਰ ਸਮੇਤ ਇੱਥੋਂ ਮੈਟਰੋ 'ਚੋਂ ਸੌਦਾ ਪੱਤਾ ਖਰੀਦਣ ਗਿਆ ਤੇ ਉੱਥੇ ਮੈਨੂੰ ਉੱਥੋਂ ਫੋਨ ਆਇਆ, ਸਾਡੇ ਢਾਡੀ ਕਵੀਸ਼ਰੀ ਦਾ ਕੰਮ ਕਰਦੇ ਆ ਸਿੰਘ ਜਾਣਦੇ ਆ, ਹਰ ਸਾਲ ਉਸ ਇਲਾਕੇ 'ਚ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦਾ ਸ਼ਹੀਦੀ ਸਮਾਗਮ ਕਰਕੇ ਜਾਈਦਾ। ਨੰਬਰ ਲੱਭਿਆ ਕਿਸੇ ਤਾਂ ਮੈਨੂੰ, ਉਹਨੇ ਕਿਹਾ ਜੀ ਸਾਡੇ ਇੱਥੇ ਸਰੂਪ ਹੈਗਾ। ਹਾਂ, ਪੜ੍ਹਿਆ ਅਖਬਾਰ ਤੇ, ਕਹਿੰਦੇ ਜੀ ਤੁਸੀਂ ਆਓ ਇੱਥੇ ਆਪਾਂ ਮਾਰਚ ਕਰਨਾ, ਸ਼ਹਿਰ 'ਚ ਧਰਨਾ ਦੇਣਾ। ਤੇ ਉੱਥੇ ਸਾਰਿਆਂ ਦੇ ਕੁੱਟ ਕਟਾਪਾ ਕਰਕੇ ਪੁਲਿਸ ਨੇ ਭਜਾਇਆ ਸਾਰਿਆਂ ਨੂੰ। ਉਦੋਂ ਬਾਦਲ ਦਲ ਦੇ ਆਗੂਆਂ ਨੂੰ ਨਹੀਂ ਸੀ ਦਿਖਦਾ ਵੀ ਸਾਡੇ ਇਸ਼ਟ ਨੂੰ ਇੱਥੋਂ ਕਿਸੇ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਚੋਰੀ ਕੀਤਾ ਹੋਇਆ, ਸਾਡੇ ਲਈ ਫਰਜ਼ ਬਣਦਾ ਵੀ ਸਾਡਾ ਧਰਮ ਆ, ਸਾਡੇ ਰਾਜ ਵਿੱਚ ਸਰੂਪ ਕਿਵੇਂ ਚੋਰੀ ਹੋ ਜੇ। ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ ਤੱਕ ਇਹਨਾਂ ਨੇ ਕੁਝ ਕੀਤਾ ਨਹੀਂ। ਉਹ ਵਰਕੇ ਲਾਉਂਦੇ ਰਹੇ, ਇਹਨਾਂ ਨੇ ਤਾਂ ਨਹੀਂ ਕੀਤਾ। ਅਖੀਰ ਜਦੋਂ ਸਰੂਪ ਦੇ ਪਾਵਨ ਅੰਗ ਜਿਹੜੇ ਆ ਉੱਥੇ ਖਿਲਾਰਤੇ, ਜਦੋਂ ਧਰਨਾ ਲੱਗਿਆ ਉਦੋਂ ਚੇਤਾ ਆ ਗਿਆ ਵੀ 24 ਘੰਟਿਆਂ 'ਚ ਇਹਨਾਂ ਦੇ ਛੱਤਰ ਫੇਰ ਕੇ, ਕੁੱਟ ਕਟਾਪਾ ਕਰਕੇ, ਗੰਦਾ ਪਾਣੀ ਪਾ ਕੇ ਇਹਨਾਂ ਨੂੰ ਭਜਾਉਣਾ ਹੀ ਭਜਾਉਣਾ। ਸਰਸੇ ਵਾਲਿਆਂ ਨੂੰ ਤੁਸੀਂ ਜੂਨ ਤੋਂ ਅਕਤੂਬਰ ਤੱਕ ਖੁੱਲੀ ਛੁੱਟੀ ਦਿੰਦੇ ਹੋ ਤੇ ਸਿੱਖਾਂ ਉੱਤੇ ਤੁਸੀਂ ਮਿੰਟੋ ਮਿੰਟੀ ਉੱਥੇ ਕਹਿੰਦੇ ਵੀ ਕੋਟਕਪੂਰੇ ਧਰਨਾ ਹੁਣੇ ਚੱਕੋ, ਬਰਗਾੜੀ 'ਚ ਗੋਲੀ ਚਲਾ ਦੋ, ਬਾਈਬਲ 'ਚ ਐ ਕਰ ਦੋ। ਉਹ ਤੁਹਾਨੂੰ ਸਾਫ਼ ਤੌਰ ਤੇ ਸਿੱਖ ਦੇਖ ਚੁੱਕੇ ਸੀ ਕਿ ਤੁਸੀਂ ਤਾਂ ਸਰਸੇ ਵਾਲਿਆਂ ਦੇ ਹੱਕ 'ਚ ਹੋ ਤੇ ਸਿੱਖਾਂ ਦੇ ਖਿਲਾਫ ਹੋ। ਫਿਰ ਤੁਹਾਡੇ ਤੇ ਯਕੀਨ ਕਰਨ ਕਦੋਂ? ਉਹੀ ਯਕੀਨ ਚੱਕਿਆ ਗਿਆ ਨਾ, ਹੁਣ ਜ਼ਮਾਨਤਾਂ ਜ਼ਬਤ ਹੋ ਰਹੀਆਂ ਨੇ। ਮੈਂ ਇੱਕ ਗੱਲ ਮਹਿਸੂਸ ਕਰਦਾ, ਕਿਸੇ ਵੇਲੇ ਸਾਡੇ ਸਾਰਿਆਂ ਦੇ ਘਰਾਂ 'ਚ ਬਜ਼ੁਰਗ ਸਾਡੇ ਅਕਾਲੀ ਦਲ ਤੋਂ ਬਗੈਰ ਕੋਈ ਗੱਲ ਨਹੀਂ ਸੀ ਸੁਣਦੇ। ਸਾਡੀ ਪੰਥ ਦੀ, ਕੌਮ ਦੀ ਜਮਾਤ ਅਕਾਲੀ ਦਲ ਤੋਂ 1 ਇੰਚ ਇੱਧਰ ਤੇ 1 ਇੰਚ ਉੱਧਰ ਨਹੀਂ ਹੁੰਦੇ। ਉਹਨਾਂ ਦਿਨਾਂ ਦੇ ਵਿੱਚ ਜਿਹੜੇ ਅਕਾਲੀ ਦਲ ਦੀਆਂ ਗੱਲਾਂ ਤੋਂ ਦੁਖੀ, ਸ਼ਰੀਕ, ਵਿਰੋਧੀ, ਨਫ਼ਰਤ ਕਰਦੇ ਲੋਕ ਹੋਣਗੇ, ਕਿਉਂਕਿ ਇਹ ਤਾਂ ਚੱਲਦਾ ਹੀ ਆਇਆ ਵੀ ਹਰ ਗੱਲ ਦੇ ਉਲਟ ਲੋਕ ਹੁੰਦੇ ਆ। ਉਹਨਾਂ ਦੀ ਕੋਈ ਵਾਹ ਨਹੀਂ ਚੱਲਦੀ ਹੋਣੀ ਵੀ ਸਿੱਖਾਂ ਨੂੰ ਜਿੰਨਾ ਮਰਜ਼ੀ ਕੋਈ ਦੱਸੀ ਪੁੱਛੀ ਜਾਵੇ, ਚੁਟਕਲੇ ਬੜੇ ਹੋਏ ਨੇ ਇੱਥੇ ਤਾਂ। ਵੀ ਸਿੱਖਾਂ ਨੂੰ ਜਦੋਂ ਕੋਈ ਗੱਲ ਸਮਝਾਉਂਦੇ ਸੀ ਵੀ ਅਕਾਲੀ ਬੜੇ ਮਾੜਿਆ, ਉਹਨਾਂ ਤਾਂ ਮੋਰਚੇ ਹੀ ਲਾਈ ਜਾਂਦੇ, ਹੁਣ ਫੇਰ ਮੋਰਚਾ ਲਾਤਾ, ਉਹ ਚੁਟਕਲਾ ਬਣਿਆ ਹੋਇਆ। ਉਹ ਜਿਹੜੇ ਬੈਠੇ ਸੀ ਮੂਹਰੇ, ਉਹ 15 ਵੀ ਜਾਣੇ ਜਦੀ ਉੱਠ ਖੜੇ, ਕਹਿੰਦੇ ਲੈ ਮੋਰਚਾ ਲਾ ਕੇ ਸਾਨੂੰ ਪਤਾ ਹੀ ਨਹੀਂ। ਅਕਾਲੀ ਲੀਡਰਸ਼ਿਪ ਦੇ ਉੱਤੇ ਇੰਨਾ ਯਕੀਨ ਸੀ ਆਪਣੇ ਬਜ਼ੁਰਗਾਂ ਨੂੰ, ਪੁਰਖਿਆਂ ਨੂੰ, ਸਾਤੋਂ ਪਿਛਲੀ ਪੀੜ੍ਹੀ ਨੂੰ। ਫਿਰ ਉਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਉਹਨਾਂ ਨੇ ਅਰਦਾਸਾਂ ਕੀਤੀਆਂ ਹੋਣੀਆਂ ਨੇ ਨਾ ਅਕਾਲੀ ਦਲ ਦੇ ਦੁਸ਼ਮਣਾਂ ਨੇ, ਸ਼ਰੀਕਾਂ ਨੇ, ਵਿਰੋਧੀਆਂ ਨੇ, ਉਹਦਾ ਮੈਨੂੰ ਤਾਂ ਲੱਗਦਾ ਅਸਰ ਹੋਇਆ ਵੀ ਫਿਰ ਵੱਡੇ ਬਾਦਲ ਦੇ ਘਰੇ ਜੰਮਿਆ ਸੁਖਬੀਰ ਸਿੰਘ ਬਾਦਲ ਤੇ ਉਹਦੇ ਨਾਲ ਕੁਝ ਹੋਰ ਜੁੜੀ, ਜਿਨ੍ਹਾਂ ਸਾਰਿਆਂ ਨੇ ਉਹ ਹਾਲਾਤ ਬਣਾ ਧਰੇ ਕਿ ਕਿਸੇ ਵੇਲੇ ਤਾਂ ਕੌਮ ਦੇ ਵਿੱਚ, ਪੰਜਾਬ 'ਚ ਇਹ ਮਾਹੌਲ ਹੁੰਦਾ ਸੀ ਵੀ ਜਾਂ ਤਾਂ ਅਕਾਲੀ ਦਲ ਸੱਤਾ 'ਚ ਹੁੰਦਾ ਸੀ, ਜਾਂ ਸੱਤਾ ਤੋਂ ਬਾਹਰ ਆ ਕੇ ਪੰਜਾਬ ਲਈ, ਪੰਥ ਲਈ ਕਿਸੇ ਸੰਘਰਸ਼ ਵਿੱਚ, ਅੰਦੋਲਨ ਵਿੱਚ, ਕਿਸੇ ਮੋਰਚੇ 'ਚ ਰੁੱਝਿਆ ਹੁੰਦਾ ਸੀ। ਜੇ ਸੱਤਾ 'ਚ ਤਾਂ ਵੀ ਅਕਾਲੀ ਦਲ ਦੀ ਜਾਂ ਸਿੱਖਾਂ ਦੀ ਚੜ੍ਹਤ ਹੁੰਦੀ ਸੀ, ਇੱਕ ਰੌਂ ਹੁੰਦਾ ਨਾ, ਚੜ੍ਹਦੀ ਕਲਾ ਦਾ ਜੋਸ਼ ਭਰਿਆ। ਇੱਕ ਜੇ ਸੱਤਾ 'ਚ ਨਹੀਂ ਹੁੰਦਾ ਸੀ ਅਕਾਲੀ ਦਲ, ਉਦੋਂ ਪੰਥ ਲਈ, ਕੌਮ ਲਈ ਜਦੋਂ ਲੜ ਰਿਹਾ ਹੁੰਦਾ ਸੀ, ਫਿਰ ਵੀ ਚੜ੍ਹਤ ਹੁੰਦਾ ਸੀ। ਪੰਜਾਬ ਦੇ ਵਿੱਚ ਇਹ ਸਿੱਖ ਮਨਾਂ ਦੇ ਵਿੱਚ ਬਾਗੀ ਜਾਂ ਬਾਦਸ਼ਾਹ ਵਾਲੀ ਜਿਹੜੀ ਬਿਰਤੀ ਸੀ ਸਾਡੇ ਘਰਾਂ 'ਚੋਂ ਰਹਿੰਦੀ ਸੀ ਵੀ ਅਸੀਂ ਜਾਂ ਤਾਂ ਆਪਦੀ ਜਿਹੜੀ ਸਾਡੀ ਜਮਾਤ ਆ ਅਕਾਲੀ ਦਲ, ਇਹਨੂੰ ਸੱਤਾ 'ਚ ਲਿਆਵਾਂਗੇ, ਜੇ ਨਹੀਂ ਤਾਂ ਸੱਤਾ ਪ੍ਰਾਪਤ ਕਰਨ ਲਈ ਲੜਾਂਗੇ ਤੇ ਸਾਡੇ ਜਿਹੜੇ ਪੰਥ ਦੇ, ਪੰਜਾਬ ਦੇ ਮਸਲੇ ਆ ਉਹਨਾਂ ਨੂੰ ਹੱਲ ਕਰਾਉਣ ਲਈ ਲੜਾਂਗੇ। ਇਸ ਦੌਰ ਵਿੱਚ ਹਰ ਹਾਲਤ ਵਿੱਚ ਜਦੋਂ ਵੀ ਵੋਟਾਂ ਪੈਂਦੀਆਂ ਸੀ, ਉਸ ਮੌਕੇ ਸਿੱਖ ਪੂਰਾ ਜ਼ੋਰ ਲਾ ਦਿੰਦੇ ਸੀ
ਵੀ ਚਾਹੇ ਕੋਈ ਗਰੀਬ ਜਿਹਾ ਸਧਾਰਨ ਜਿਹਾ ਵਰਕਰ ਟਿਕਟ ਲੈ ਕੇ ਖੜ ਜਾਵੇ ਸ਼੍ਰੋਮਣੀ ਕਮੇਟੀ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ, ਚਾਹੇ ਉਹ MP MLA ਦੀਆਂ ਚੋਣਾਂ ਨੇ, ਜਿਹੜੀ ਪਿਛਲੀ ਪੀੜ੍ਹੀ ਦੇ ਬਹੁਤੇ ਆਗੂ ਨੇ ਉਹ ਆਮ ਸਧਾਰਨ ਪਿੰਡੂ ਕਿਸਾਨੀ ਨਾਲ ਸੰਬੰਧਿਤ ਪਰਿਵਾਰਾਂ ਚੋਂ ਵੱਡੀਆਂ ਪੋਸਟਾਂ ਤੇ ਜਾਂਦੇ ਦੇਖੇ ਆ ਇਤਿਹਾਸ ਨੇ। ਏਦਾਂ ਜਾਂਦੇ ਸੀ, ਲੋਕਾਂ 'ਚ ਭਰੋਸਾ ਸੀ। ਫਿਰ ਉਹ ਭਰੋਸਾ ਤੋੜਨ ਵਾਲੇ ਬਾਦਲ ਪਰਿਵਾਰ ਦੇ ਵਿੱਚੋਂ ਸੁਖਬੀਰ ਅਤੇ ਉਹਦੀ ਜੁੰਡਲੀ ਆਲੇ ਦੁਆਲੇ ਆ ਪੈਦਾ ਹੋਈ। ਅੱਜ ਹਾਲਾਤ ਇਹ ਨੇ, ਜ਼ਮਾਨਤਾਂ ਜ਼ਬਤ ਹੋਣ ਦੇ ਡਰੋਂ ਅਕਾਲੀ ਦਲ ਚੋਣਾਂ ਲੜਨ ਤੋਂ ਇਨਕਾਰ ਕਰਦਾ ਵੀ ਗਰੰਟੀ ਨਾਲ ਹਾਰ ਹੋਣੀ। ਅੱਜ ਕੋਈ ਮੰਗਿਆ ਪਰਾਲੀ ਨਹੀਂ ਦਿੰਦਾ। ਇਹ ਦਿਨ ਜਿਹੜੇ ਨੇ, ਨਾ ਤਾਂ ਇਹ ਅਕਾਲੀ ਦਲ ਦੇ ਵਿਰੋਧੀ ਲੈ ਕੇ ਆ ਸਕਦੇ ਸੀ, ਨਾ ਉਹ ਲਿਆ ਸਕੇ, ਨਾ ਇਹ ਸਿੱਖਾਂ ਕਰਕੇ ਆਏ ਨੇ ਵੀ ਸਿੱਖਾਂ ਨੇ ਕੋਈ ਬੜੀ ਵੱਡੀ ਗਦਾਰੀ ਕੀਤੀ ਆ, ਜਿਨ੍ਹਾਂ ਨੂੰ ਇਹ ਨਿੱਤ ਗਾਲਾਂ ਕੱਢਦੇ ਰਹਿੰਦੇ ਆ ਬਾਦਲ ਧਿਰ ਵਾਲੇ ਕਿ ਤੁਸੀਂ ਧੋਖੇ 'ਚ ਫਸ ਗਏ, ਤੁਸੀਂ ਸਾਜ਼ਿਸ਼ ਦਾ ਸ਼ਿਕਾਰ ਹੋ ਗਏ। ਇਹ ਉਹ ਕਰਤੂਤਾਂ ਨੇ ਬਾਦਲ ਦਲ ਦੀਆਂ, ਜਿਨ੍ਹਾਂ ਕਰਕੇ ਇਹ ਤਾਂ ਅਕਸਰ ਉਹ ਜਦੋਂ ਉਹ ਕਰਤੂਤਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਟੌੜਾ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤਲਵੰਡੀ ਲਿਖ ਕੇ ਅਕਾਲ ਤਖਤ ਤੇ ਦਿੱਤੀਆਂ ਨੇ 1979-80 ਚ, ਤਾਂ ਉਹ ਕਰਤੂਤਾਂ ਅੱਛਾ ਇੱਕ ਵਾਰੀ ਜਦੋਂ ਬਾਦਲ ਟੌੜਾ ਲੜੇ ਨੇ 1997-99 ਚ 2000 ਦੇ ਲਾਗੇ, ਉਦੋਂ ਇੱਕ ਬਾਦਲ ਦੇ ਖਿਲਾਫ ਪੂਰਾ ਦੋਸ਼ ਪੱਤਰ ਵੀ ਜਾਰੀ ਕੀਤਾ ਸੀਗਾ, ਜਿਹਦੇ ਵਿੱਚ ਪੂਰੀਆਂ ਉਹਦੀਆਂ ਕਰਤੂਤਾਂ ਲਿਖੀਆਂ ਸੀ। ਸੋ ਜਦੋਂ ਅਕਾਲੀ ਲੀਡਰਸ਼ਿਪ ਦੇਖੋ, ਜਿੰਨਾ ਮਰਜ਼ੀ ਕੋਈ ਕ੍ਰਿਟਿਸਿਜ਼ਮ ਟੌੜੇ ਦਾ ਹੋਇਆ ਹੋਵੇ, ਤਲਵੰਡੀ ਦਾ ਹੋਇਆ ਹੋਵੇ, ਪਰ ਉਹਨਾਂ ਦੇ ਬਾਰੇ ਅੱਜ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦੇ ਸ਼ਰੀਕ ਤੇ ਵਿਰੋਧੀ ਵੀ ਮੰਨਦੇ ਆ ਕਿ ਬਾਦਲ ਨਾਲੋਂ ਉਹਨਾਂ 'ਚ ਪੰਥਕ ਕਣ ਹੁੰਦਾ ਸੀ। ਉਸ ਪੰਥਕ ਕਣ ਦਾ ਅਸਰ ਅੱਜ ਦਿਖ ਰਿਹਾ। ਜਿੰਨਾ ਟਾਈਮ ਉਹ ਬੈਠੇ ਸੀ ਉਹ ਢਕਣ ਜਾਂ ਢਕਿਆ ਹੋਇਆ ਸੀ, ਤੇ ਉਹਨਾਂ ਦੇ ਜਾਣ ਤੋਂ ਬਾਅਦ ਜਦੋਂ ਬਾਦਲ ਧਰ ਦੇ ਹੱਥ 'ਚ ਆਇਆ ਸਾਰਾ ਕੁਝ, ਉਹ ਨੰਗਾ ਹੋ ਗਿਆ ਵੀ ਇਹ ਤਾਂ ਬੰਦੇ ਹੋਰ ਹੀ ਕੈਟਾਗਰੀ ਦੇ। ਸੁਖਬੀਰ ਦੇ ਹੱਥ 'ਚ ਆਉਣ ਤੋਂ ਬਾਅਦ ਹੁਣ ਪੂਰੀ ਤਰ੍ਹਾਂ ਹੀ ਨੰਗਾ ਹੋ ਗਿਆ ਸਾਰਾ ਕੁਝ। ਅੱਜ ਜਿਹੋ ਜਿਹੇ ਇਹਨਾਂ ਦੇ ਐਡਵੋਕੇਟ ਬੁਲਾਰੇ ਤੇ ਹੋਰ ਲੱਲੜ ਪੱਲੜ ਇਕੱਠਾ ਕੀਤਾ ਹੋਇਆ, ਇਹਦੇ 'ਚ ਇਹੀ ਕੁਝ ਹੋਣਾ ਸੀ, ਉਹ ਵਾਪਰ ਰਿਹਾ। ਅੱਜ ਅਕਾਲੀ ਦਲ, ਉਹ ਅਕਾਲੀ ਦਲ ਜਿਹੜੀ ਪੰਥ ਦੀ ਕੌਮ ਦੀ ਸਰਮੌਰ ਧਿਰ ਵਾਂਗੂ ਰਿਹਾ, ਅੱਜ ਜੇ ਉਹਦੀਆਂ ਪੰਜਾਬ ਦੇ ਵਿੱਚ ਗਰੰਟੀ ਨਾਲ ਜ਼ਮਾਨਤਾਂ ਜ਼ਬਤ ਹੋਣ ਦਾ ਦੌਰ ਆਇਆ, ਐਵੇਂ ਨਹੀਂ ਆਇਆ। ਇਹ ਦੁਸ਼ਮਣ ਤੇ ਸ਼ਰੀਕ ਦਾ ਪਿੱਟ ਕੇ ਮਰ ਗਏ, ਉਹਨਾਂ ਤੋਂ ਤਾਂ ਕਦੇ ਨਾ ਬਾਅਦ ਚੱਲੀ। ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਕਿਰਪਾ ਵਾ। ਇਹ ਉਹਨਾਂ ਕਹਿੰਦੇ ਜੀ ਭਾਜਪਾ ਨਾਲ ਰਲ ਕੇ ਸਾਡੇ ਕੁਝ ਸਿੱਖ ਜਿਹੜੇ ਨੇ, ਪਹਿਲਾਂ ਕਹਿੰਦੇ ਤੁਸੀਂ ਕਾਂਗਰਸ ਦਾ ਏਜੰਟ ਆ, ਟੌੜੇ ਨੂੰ ਵੀ ਕਹਿੰਦੇ ਤੁਸੀਂ ਕਾਂਗਰਸ ਦਾ ਏਜੰਟ ਆ ਜੀ। ਇਹ ਬਾਦਲ ਦਲ ਵਾਲੇ ਅੱਜ ਕੱਲ੍ਹ ਬੜਾ ਕਹਿੰਦੇ ਆ ਜੀ ਭਾਜਪਾ ਨਾਲ ਰਲ ਕੇ ਫਲਾਨੇ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਕਹਿੰਦੇ ਬਈ ਜੀ ਉਹ ਅਕਾਲੀ ਦਲ ਦਾ ਭੋਗ ਪਾ ਦੇਣਗੇ, ਅਕਾਲੀ ਦਲ ਦਾ ਨੁਕਸਾਨ ਕਰ ਦੇਣਗੇ। ਹੱਦ ਆ ਤੁਹਾਡੀ। ਜਿੰਨਾ ਕੁ ਨੁਕਸਾਨ ਸੁਖਬੀਰ ਬਾਦਲ ਤੇ ਉਹਦੀ ਜੁੰਡਲੀ ਕਰੀ ਫਿਰਦੀ ਆ, ਇਹ ਤਾਂ ਹੁਣ ਬਚਿਆ ਕੀ ਆ? ਹੁਣ ਤਾਂ ਉਹਨੂੰ ਵੀ ਸ਼ਰਮ ਆਉਂਦੀ ਹੋਊ ਜਿਹੜੇ ਦੁਸ਼ਮਣ ਜਾਂ ਸ਼ਰੀਕ ਹੋਣਗੇ ਵੀ ਹੋਰ ਇਹਨਾਂ ਦਾ ਹੁਣ ਕੀ ਰਹਿ ਗਿਆ, ਜ਼ਮਾਨਤਾਂ ਤਾਂ ਜ਼ਬਤ ਹੋਣ ਲੱਗ ਗਈ ਇਹਨਾਂ ਦੀ। ਇੰਨੇ ਮਾੜੇ ਹਾਲਾਤ ਵਿੱਚ ਕੋਈ ਅਕਲ ਵਾਲਾ ਹੋਵੇ ਬੰਦਾ, ਫਿਰ ਗੱਲ ਉੱਥੇ ਹੀ ਆ ਗਈ ਨਾ ਕਿ ਜਿਹੜੀ ਬੇਅਦਬੀ ਵਾਲੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਬੇਅਦਬੀ ਵਾਲੇ ਦਿਨਾਂ 'ਚ ਖਾਲਸਾ ਪੰਥ ਨੇ ਧਾਹਾਂ ਮਾਰੀਆਂ ਨੇ। ਜਿਵੇਂ ਬਜ਼ੁਰਗਾਂ ਨੇ, ਨੀਲੀਆਂ ਪੱਗਾਂ ਵਾਲਿਆਂ ਨੇ ਘਰਾਂ ਪਿੰਡਾਂ 'ਚ ਅਰਦਾਸਾਂ ਕੀਤੀਆਂ ਵੀ ਸੱਚੇ ਪਾਤਸ਼ਾਹ ਐਤਕੀ ਨਾ ਜਿੱਤ ਜਾਣ। ਚੇਤੇ ਕਰੋ ਉਹ ਦਿਨ ਜਦੋਂ ਮਲੂਕਾ ਐਂਡ ਕੰਪਨੀ ਰਾਮਪੁਰਾ ਫੂਲ ਦੇ ਪੈਲਸ ਵਿੱਚ ਸਰਸੇ ਵਾਲੇ ਦੇ ਏਜੰਟਾਂ ਨਾਲ ਉੱਥੇ ਮੁਲਾਕਾਤ ਕੀਤੀ 2007 ਵਾਲੀਆਂ ਚੋਣਾਂ ਤੋਂ ਪਹਿਲਾਂ, ਵੀ ਜੇ ਅਸੀਂ ਜਿੱਤ ਕੇ ਤਾਂ ਪੰਜਾਬ ਦੇ ਵਿੱਚ ਨਾਮ ਚਰਚਾ ਕਰਾਵਾਂਗੇ। ਫੇਰ ਸਿੱਖਾਂ ਨੇ, ਸਾਡੇ ਵੱਡੇ ਛੋਟੇ ਭੈਣ ਭਰਾਵਾਂ ਨੇ ਅਰਦਾਸਾਂ ਕੀਤੀਆਂ ਵੀ ਐਤਕੀ ਕਿਤੇ ਜਿੱਤ ਨਾ ਜਾਣ। ਕਦੇ ਪੰਜਾਬ 'ਚ ਹੋ ਸਕਦਾ ਵੀ ਅਕਾਲੀ ਦਲ ਦੇ ਬਾਰੇ ਵੀ ਐ ਅਰਦਾਸਾਂ ਕਰੇ? ਕਿਹਨੇ ਕਰਨ ਲਾਏ? ਇਹ ਬਾਦਲ ਕਹਿੰਦੀ ਆ ਕਰਤੂਤਾਂ ਨੇ। ਨਤੀਜਾ ਕੀ ਨਿਕਲਿਆ ਕਿ ਫੇਰ ਪੰਜਾਬ ਜਿਹੜਾ ਸੀ ਉਹਦੇ ਵਿੱਚ ਕਾਂਗਰਸ ਕਦੇ ਆਪ, ਤੇ ਹੁਣ ਗਾਹਾਂ ਵੀ ਕੋਈ ਆਸ ਨਹੀਂ। ਹੁਣ ਜਿਹਨੂੰ ਕਹਿੰਦੇ ਆ ਮੱਤ ਵੱਜ ਗਈ, ਜਿਵੇਂ ਚਰਨਜੀਤ ਸਿੰਘ ਬਰਾੜ ਕਹਿੰਦਾ ਫਿਰਦਾ ਇਹਨਾਂ ਦਾ ਹੀ ਵਿੱਚੋਂ ਨਿਕਲ ਕੇ ਕਿ ਸੱਚੇ ਪਾਤਸ਼ਾਹ ਸਾਡੇ ਨਾਲ ਰੁੱਸ ਗਏ, ਸੁਖਬੀਰ ਜੀ ਆਪਣੇ ਨਾਲ ਰੱਬ ਰੁੱਸ ਗਿਆ, ਸੁਖਬੀਰ ਜੀ ਆਪਣੇ ਨਾਲ ਦੁਨੀਆ ਐਵੇਂ ਨਹੀਂ ਐ ਕਰਦੀ, ਰੱਬ ਰੁੱਸ ਗਿਆ ਆਪਣੇ ਨਾਲ। ਉਸ ਗੱਲ ਦਾ ਅਹਿਸਾਸ ਅੱਜ ਤੱਕ ਨਹੀਂ। ਜੇ ਅਹਿਸਾਸ ਹੁੰਦਾ ਤਾਂ 2 ਦਸੰਬਰ ਮੌਕੇ ਇਹਨਾਂ ਨੂੰ ਇੱਕ ਰਾਹ ਮਿਲ ਗਿਆ ਸੀ। ਉਸ ਰਾਹ ਤੇ ਬੜੇ ਲੋਕਾਂ ਨੇ ਉਹਦੀ ਕੀਤਾ ਵੀ ਬਹੁਤ ਵਧੀਆ ਹੋਇਆ, ਤੇ ਇਹਨਾਂ ਨੇ ਉਲਟਾ ਗਿਆਨੀ ਹਰਪ੍ਰੀਤ ਸਿੰਘ ਚੱਕ ਲਿਆ ਵੀ ਇਹ ਆ ਫਿੱਟਣੀਆਂ ਦਾ ਫੇਟ, ਇਹਨੂੰ ਰਗੜੋ ਪਹਿਲਾਂ। ਗਿਆਨੀ ਹਰਪ੍ਰੀਤ ਸਿੰਘ ਨੂੰ ਜਲੀਲ ਕਰਕੇ ਲਾਉਣ ਦੀ ਪ੍ਰਕਿਰਿਆ ਦਾ ਇੱਕ ਹੀ ਹੈਗਾ ਵੀ ਇਹਨੂੰ ਆਪਾਂ ਅਕਲ ਦੇਣੀ ਹੈ, ਸਜ਼ਾ ਦੇਣੀ ਹੈ।
ਅਖੇ ਜੀ ਬੀਜੇਪੀ ਨਾਲ ਰਲਿਆ ਹੋਇਆ। ਉਹ ਭਾਈ ਬੀਜੇਪੀ ਤੁਹਾਡਾ ਹੁਣ ਕੀ ਨੂੰ ਵਿਗਾੜਨ ਦੀ ਲੋੜ ਕੀ ਹੈ? ਤੁਹਾਡੇ ਪੱਲੇ ਕੀ ਹੈ? ਅਕਲ ਹੁੰਦੀ ਤਾਂ ਤੁਹਾਡੇ ਪੈਰ ਲੱਗਣ ਦਾ ਰਾਹ ਬਣਾਤਾ ਸੀ ਉਹਨਾਂ ਨੇ, ਤਾਂ ਵੀ ਦੁਬਾਰਾ ਅਕਾਲੀ ਦਲ ਬਣ ਰਿਹਾ, ਫੇਰ ਉਹੀ ਸਾਰੇ ਤੁਸੀਂ ਵੀ ਆਉਣਾ ਸੀ। ਉਹ ਮਲੂਕਾ ਜਿਵੇਂ ਕਹਿੰਦਾ, ਜਾਂ ਹੋਰ ਵੀ ਕਈ ਕਹਿੰਦੇ ਨੇ ਬਈ ਜਿਹੜਾ ਹੈਗਾ ਜੇ ਅਕਾਲੀ ਦਲ ਆਊਗਾ ਤਾਂ ਪ੍ਰਧਾਨ ਤਾਂ ਉਹੀ ਬਣੂ, ਸੁਖਬੀਰ ਬਣ ਜੂ। ਪਰ ਉਹ ਸਾਰੀ ਖੇਡ ਦੇ ਉੱਤੇ ਸਿਰ 'ਚ ਚੱਕ ਕੇ ਸੁਆਹ ਪਾ ਕੇ, ਜਿਵੇਂ ਉਹਨੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀਗਾ ਬਈ ਜੀ ਗੰਦ ਘੋਲ ਕੇ ਸਿਰ 'ਚ ਪਾਉਣਾ। ਤੇ ਅੱਜ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਾਂ ਦੁਨੀਆ ਭਰ ਦੇ ਹਰ ਇੰਗਲੈਂਡ, ਕੈਨੇਡਾ, ਅਮਰੀਕਾ ਸਭ ਥਾਂ ਤੋਂ ਇਹੀ ਸੁਨੇਹਾ ਮਿਲ ਰਿਹਾ ਵੀ ਗਿਆਨੀ ਹਰਪ੍ਰੀਤ ਸਿੰਘ ਨੂੰ ਲਾਉਣ ਵਾਲਾ ਕੰਮ ਬਹੁਤ ਮਾੜਾ। ਪਹਿਲਾਂ ਜਿਹੜੀਆਂ ਕਰਤੂਤਾਂ ਕੀਤੀਆਂ ਬਰਗਾੜੀ ਬਾਈਬਲ ਸਰਸੇ ਦੀ ਸਪੋਰਟ ਲੱਲੜ ਪੱਲੜ, ਉਹ ਤਾਂ ਆਪਦੀ ਥਾਂ ਤੇ ਹੈ। ਆਹ ਨਵਾਂ ਚੰਦ ਚਾੜ ਲਿਆ, ਹੋਰ ਕਲੰਕ ਜਿਹੜਾ ਹੈਗਾ ਉਹ ਲਾ ਲਿਆ। ਇਸ ਸਾਰੇ ਕਾਸੇ ਦੇ ਵਿੱਚ ਧਾਮੀ ਸਾਹਿਬ ਨੂੰ ਪੂਰਾ ਵਰਤਿਆ ਜਾ ਰਿਹਾ। ਪਹਿਲਾਂ ਧਾਮੀ ਸਾਹਿਬ ਦੇ ਰਾਹੀਂ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਲਈ, ਫਿਰ ਆਹ ਜਿਹੜੀ ਜਥੇਦਾਰ ਅਕਾਲ ਤਖਤ ਵੱਲੋਂ ਜਾਂ ਅਕਾਲ ਤਖਤ ਸਾਹਿਬ ਦੇ ਹੁਕਮ ਦੇ ਅਨੁਸਾਰ 7 ਮੈਂਬਰੀ ਕਮੇਟੀ ਆ, ਪਹਿਲਾਂ ਤਾਂ 2 ਮਹੀਨੇ 1.5-2 ਮਹੀਨੇ ਧਾਮੀ ਸਾਹਿਬ ਨੇ ਉਹਦੀ ਮੀਟਿੰਗ ਨਹੀਂ ਇਸ ਕਰਕੇ ਹੋਣ ਦਿੱਤੀ ਜਾਂ ਕਰਵਾਈ ਵੀ ਮੇਰੇ ਆਕਾ ਜਿਹੜੇ ਨੇ ਬਾਦਲ ਦਲ ਵਾਲੇ ਉਹ ਨਾਰਾਜ਼ ਹੋ ਜਾਣਗੇ। ਜਦੋਂ ਮਜਬੂਰੀ 'ਚ ਕਰਨੀ ਪਈ ਫੇਰ ਕਹਿੰਦਾ ਜੀ ਆਪਾਂ ਭੂੰਦੜ ਨੂੰ ਮਿਲਾਂਗੇ, ਭੂੰਦੜ ਨੂੰ ਸੱਦ ਲਓ ਜੀ। ਹੁਣ ਕੱਲ ਭੂੰਦੜ ਆਇਆ ਹੀ ਨਹੀਂ, ਉਹ ਕਹਿੰਦਾ ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਤਾਂ ਆਉਣਾ ਹੀ ਨਹੀਂ, ਮੈਂ ਤਾਂ ਸੱਦਿਆ ਹੀ ਨਹੀਂ। ਫਿਰ ਉਹਦੇ ਘਰੇ ਜਾ ਵੜੇ। ਧਾਮੀ ਸਾਹਿਬ ਬਡਾਲਾ ਤੇ ਹੋਰ ਜਿਹੜੇ 7 ਮੈਂਬਰੀ ਅਕਾਲ ਤਖਤ ਵਾਲੀ ਕਮੇਟੀ ਦੇ ਵੱਲੋਂ ਬੰਦੇ ਨੇ, ਇੱਕ ਤਰੀਕੇ ਨਾਲ ਇਹ ਅਕਾਲ ਤਖਤ ਸਾਹਿਬ ਦੀ ਕਮੇਟੀ ਆ ਜਿਹੜੀ, ਇਹ ਅਕਾਲ ਤਖਤ ਸਾਹਿਬ ਦੇ ਵਕਾਰ ਨੂੰ, ਅਕਾਲ ਤਖਤ ਸਾਹਿਬ ਦੇ ਸ਼ਾਨ ਨੂੰ ਬਰਕਰਾਰ ਰੱਖਣ ਦੀ ਜ਼ਿੰਮੇਵਾਰੀ ਨਾਲ ਲੈ ਕੇ ਤੁਰਦੀ ਆ। ਇਹ ਦੂਤ ਆ ਇੱਕ ਤਰੀਕੇ ਨਾਲ ਉਹਨਾਂ ਦੇ, ਅਕਾਲ ਤਖਤ ਸਾਹਿਬ ਦੇ। ਤੇ ਇਹ ਦੂਤ ਧਾਮੀ ਸਾਹਿਬ ਦੇ ਨਾਲ ਜਾ ਕੇ ਭੂੰਦੜ ਦੇ ਘਰੇ ਬੈਠ ਗਏ, ਉਹਨੂੰ ਆਪਾਂ ਐ ਕਰ ਲਿਆ ਉਹ ਕਰ ਲਈਏ। ਧਾਮੀ ਸਾਹਿਬ ਨੇ ਹੀ 7 ਮੈਂਬਰੀ ਕਮੇਟੀ ਦਾ ਨੁਕਸਾਨ ਕਰਾਇਆ। ਧਾਮੀ ਸਾਹਿਬ ਨੇ ਹੀ ਇਹ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਵਾਲਾ ਕੰਮ ਕਰਾਇਆ। ਮੋਹਰਾ ਇਹ ਆ, ਹਾਂ ਇਹ ਗੱਲ ਹੈ ਕਿ ਮਗਰ ਬਾਦਲ ਧਰਮ, ਪਰ ਇਸ ਧਾਮੀ ਸਾਹਿਬ ਨੂੰ ਅਕਾਲ ਤਖਤ ਸਾਹਿਬ ਤੇ ਸੰਮਣ ਕਰਨਾ ਚਾਹੀਦਾ। ਭਾਈ ਤੂੰ ਕਿਹੜੇ ਚੱਕਰਾਂ 'ਚ ਪਾਈ ਫਿਰਦਾ ਕੌਮ ਨੂੰ? ਕੋਈ ਇਸ ਗੱਲ ਦੇ ਨਾਲ ਮਤਲਬ ਨਹੀਂ ਬਣਦਾ ਕਿ ਉਹ ਇਮਾਨਦਾਰ ਆ, ਉਹ ਵਧੀਆ ਆ, ਉਹ ਚੰਗਾ ਆ, ਉਹਨੇ ਜੀ ਬਹੁਤ ਸਾਊ ਜਿਹਾ। ਉਹ ਇਹ ਗੱਲਾਂ ਆਪਦੀ ਥਾਂ ਤੇ ਨੇ, ਜਿੱਥੇ ਗਲਤ ਆ ਤਾਂ ਗਲਤ ਆ। ਸੋ ਕੁੱਲ ਮਿਲਾ ਕੇ ਜਿਹੜਾ ਇਸ ਮੌਕੇ ਚੱਕਰ ਵੀ ਉਹ ਬਣਿਆ ਹੋਇਆ, ਉਹਦੇ ਵਿੱਚ ਗਿਆਨੀ ਰਘਵੀਰ ਸਿੰਘ ਨੂੰ ਐਕਸ਼ਨ ਕਰਨਾ ਚਾਹੀਦਾ। ਤਖਤ ਨੂੰ ਤਖਤ ਵਾਂਗੂ ਵਰਤੋ। ਇਹ ਕੋਈ ਆਮ ਛੋਟੀ ਮੋਟੀ ਚੀਫ ਖਾਲਸਾ ਦੀਵਾਨ ਜਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕੋਈ ਹੋਰ ਨਿੱਕੀ ਮੋਟੀ ਚੀਜ਼ ਨਹੀਂ ਹੈ। ਇਹ ਤਖਤ ਆ, ਤੇ ਤਖਤ ਦਾ ਕੰਮ ਆ ਹੁਕਮ ਦੇਣਾ ਕਿ ਆਓ ਧਾਮੀ ਸਾਹਿਬ, ਲੈ ਕੇ ਆਓ ਅੰਤਰੰਗ ਕਮੇਟੀ ਵਾਲੇ ਵੀ ਤੇ ਲੈ ਕੇ ਆਓ ਦੂਜੇ ਵੀ। ਹੁਣ ਇਸ ਸਾਰੇ ਮਸਲੇ ਵਿੱਚ ਗਿਆਨੀ ਰਘਵੀਰ ਸਿੰਘ ਦੀ ਜਿਹੜੀ ਆ ਬਿਆਨਬਾਜ਼ੀ ਆ, ਇਹਨੂੰ ਦੇਖ ਕੇ ਇੱਕ ਚੁਟਕਲਾ ਚੇਤੇ ਆ ਗਿਆ। ਉਹ ਕਹਿੰਦੇ ਕਿ ਜੰਗਲ ਦੇ ਵਿੱਚ ਬਾਂਦਰ ਨੇ ਰੌਲਾ ਪਾ ਲਿਆ ਵੀ ਇਹ ਜਿਹੜਾ ਸ਼ੇਰ ਆ ਇਹਨੂੰ ਹਰੇਕ ਵਾਰੀ ਆਪਾਂ ਜੰਗਲ ਦਾ ਰਾਜਾ ਬਣਾ ਲੈਂਦੇ ਆ, ਇਹਦੇ ਮਗਰ ਵੋਟਾਂ ਕਿੰਨੀਆਂ ਕਿ ਨੇ, ਵੋਟਾਂ ਪਾ ਲਓ, ਗਿਣਤੀ ਕਰਾ ਲਓ। ਰੌਲਾ ਰੱਪਾ ਪਵਾ ਕੇ ਅਖੀਰ ਬਾਂਦਰ ਨੂੰ ਕਹਿੰਦੇ ਵੀ ਚੱਲ ਵੀ ਹੁਣ ਤੂੰ ਮੁਖੀਆ ਵਾ ਸਾਡਾ। ਕਹਿੰਦੇ ਵੀ ਠੀਕ ਆ। ਕਹਿੰਦੇ ਤੈਨੂੰ ਪਤਾ ਨਾ ਵੀ ਕੀ ਤੇਰਾ ਕੰਮ ਆ ਰਾਜੇ ਹੋਣ ਦੇ ਨਾਤੇ, ਮੁੱਖ ਮੰਤਰੀ, ਪ੍ਰਧਾਨ ਮੰਤਰੀ, ਜੋ ਤੂੰ ਮਰਜ਼ੀ ਕਹਾ ਲਾ, ਰਾਜਾ ਜੀ ਹੁਣ ਬਾਦਸ਼ਾਹੀ ਭੋਗੋ। ਉਧਰ ਤੋਂ ਕੁਛ ਦਿਨਾਂ ਬਾਅਦ ਜੰਗਲ 'ਚ ਕਹਿੰਦੇ ਸ਼ਿਕਾਰੀ ਆ ਗਏ। ਜਦੋਂ ਸ਼ਿਕਾਰੀ ਆਏ, ਸ਼ਿਕਾਰੀਆਂ ਨੇ ਆਪਦਾ ਕੰਮ ਸ਼ੁਰੂ ਕੀਤਾ, ਜਾਨਵਰ ਫੜਨੇ ਸ਼ੁਰੂ ਕੀਤੇ, ਮਾਰਨੇ ਸ਼ੁਰੂ ਕੀਤੇ। ਸ਼ੇਰ ਅੱਗੇ ਆਪਦੀ ਜ਼ਿੰਮੇਵਾਰੀ ਨਿਭਾਉਂਦਾ ਸੀ, ਉਹ ਸ਼ਿਕਾਰੀਆਂ ਦੇ ਮਗਰ ਭੱਜਦਾ ਸੀ, ਦੌੜਦਾ ਸੀ, ਲਲਕਾਰੇ ਗੁਰਗਰਾਉਂਦਾ ਹੋਣਾ, ਕੁਛ ਕਰਦਾ ਹੋਣਾ, ਤੇ ਉਹ ਬਚਾਉਂਦਾ ਹੋਣਾ ਜਾਨਵਰਾਂ ਨੂੰ, ਜਾਂ ਰੌਲਾ ਰੱਪਾ ਹੀ ਪਾ ਦਿੰਦਾ ਹੁਣ। ਪਰ ਬਾਂਦਰ ਨੇ ਕੀ ਕੀਤਾ, ਇੱਕ ਮਾਰੀ ਛਾਲ ਦਰਖਤ ਤੋਂ ਦੂਜੇ ਤੇ, ਦੂਜੇ ਤੋਂ ਤੀਜੇ ਤੇ, ਕਾਫੀ ਭੱਜ ਦੌੜ ਕੀਤੀ। 1.5-2 ਘੰਟੇ ਬਾਅਦ ਉਹ 35-40 ਜਾਨਵਰ ਮਾਰ ਕੇ ਕੁਛ ਨੂੰ ਜਿਉਂਦਿਆਂ ਨੂੰ ਫੜ ਕੇ ਸ਼ਿਕਾਰੀ ਜਦੋਂ ਚਲੇ ਗਏ, ਸਾਰੇ ਜਾਨਵਰਾਂ ਨੇ ਇਕੱਠ ਰੱਖ ਲਿਆ। ਕਹਿੰਦੇ ਆ ਜਾ ਬਾਂਦਰਾ ਵਿਚਾਲੇ, ਤੂੰ ਕਾਹਦਾ ਰਾਜਾ? ਜਦੋਂ ਸ਼ੇਰ ਹੁੰਦਾ ਸੀ ਉਹ ਆਪਦਾ ਫਰਜ਼ ਨਿਭਾਉਂਦਾ ਸੀ, ਤੇ ਤੂੰ ਕੀ ਕੀਤਾ? ਉਹ ਕਹਿੰਦਾ ਦੇਖੋ ਹੁਣ ਮੈਂ ਭੱਜ ਦੌੜ ਤਾਂ ਬਥੇਰੀ ਕੀਤੀ ਆ,
ਮੈਂ ਕਿੰਨਾ ਰੌਲਾ ਪਾਇਆ, ਚੀਕਾਂ ਚੁੱਕਾਂ ਮਾਰੀਆਂ, ਦਰਖਤਾਂ ਤੇ ਛਾਲਾਂ ਮਾਰੀਆਂ, ਮੈਂ ਤਾਂ ਹੰਭਿਆ ਪਿਆ, ਤੁਸੀਂ ਕਹਿੰਦੇ ਹੋ ਕੁਝ ਕੀਤਾ ਹੀ ਨਹੀਂ। ਸੋ ਗਿਆਨੀ ਰਘਵੀਰ ਸਿੰਘ ਜੀ, ਇਹ ਨਾ ਦਿਖਾਵਾ ਕਰੋ ਕਿ ਮੈਂ ਬੜਾ ਕੁਝ ਕੀਤਾ। ਖਾਨਾ ਪੂਰਤੀ ਵਾਲਾ ਕੰਮ ਛੱਡੋ, ਸਪਸ਼ਟ ਤੌਰ ਤੇ ਲਕੀਰ ਖਿੱਚ ਕੇ ਮੈਦਾਨ ਵਿੱਚ ਆਵੋ ਤੇ ਇਸ ਗੱਲ ਦੇ ਲਈ ਦੁਨੀਆ ਦੇ ਸਾਹਮਣੇ ਆ ਕੇ ਸਪਸ਼ਟਤਾ ਦੇ ਨਾਲ ਤਖਤ ਸਾਹਿਬ ਦੇ ਹੁਕਮ ਦੀ ਪੈਰਵਾਈ ਕਰੋ। ਪਿੱਛੇ ਨੂੰ ਨਹੀਂ ਮੁੜਿਆ ਜਾਣਾ। ਜਿਹੜਾ ਬਚਾਲਣਾ ਰਾਹ ਲੱਭਦੇ ਫਿਰਦੇ ਆ ਧਾਮੀ ਸਾਹਿਬ ਭੂੰਦੜ ਦੇ ਕੋਲ ਜਾ ਕੇ ਕਿ ਅਸੀਂ ਤੁਹਾਡੇ ਵਾਲੀ ਕਮੇਟੀ, ਤੁਸੀਂ ਸਾਡੀ ਕਮੇਟੀ ਮੰਨ ਲਓ, ਅਸੀਂ ਤੁਹਾਡੇ ਵਾਲੀ ਭਰਤੀ ਮੰਨ ਲਾਂਗੇ, ਆਪਾਂ ਐ ਕਰ ਲਾਂਗੇ, ਉਹ ਕਰ ਲਾਂਗੇ, ਸਾਡੇ ਵੀ ਪੱਤ ਰਹਿ ਜਾਣਗੇ, ਤੁਹਾਡੇ ਵੀ ਪੱਤ ਰਹਿ ਜਾਣਗੇ, ਤੇ ਨਹੀਂ ਤਾਂ ਕੰਮ ਔਖਾ। ਇਹ ਗੱਲਾਂ ਨਹੀਂ। ਸਚਾਈ ਇਹ ਆ ਜਿਹੜੀ ਮਨਪ੍ਰੀਤ ਸਿੰਘ ਅਯਾਲੀ ਕਹਿ ਰਿਹਾ, ਜਿਹੜੀ ਹੋਰ ਸਾਰੇ ਮੈਂਬਰ ਵੀ ਕਹਿ ਰਹੇ ਨੇ ਬਈ ਇਦਾਂ, ਤੇ ਉਹ ਗਿਆਨੀ ਹਰਪ੍ਰੀਤ ਸਿੰਘ ਵੀ ਕਹਿ ਰਹੇ ਨੇ, ਔਰ ਸਾਰੀ ਦੁਨੀਆ ਕਹਿ ਰਹੀ ਹੈ ਕਿ 7 ਮੈਂਬਰੀ ਕਮੇਟੀ ਦਾ ਕੰਮ ਆ ਭਰਤੀ ਕਰਨਾ। ਹੋਰ ਇੱਥੇ ਕੋਈ ਚੱਕਰ ਨਹੀਂ ਚੱਲਣਾ, ਹੋਰ ਕੋਈ ਵੀ ਇੱਥੇ ਗੱਲ ਨਹੀਂ ਬਣਨੀ। ਹੁਣ ਇਹ ਜਿਹੜੇ ਮਸਲੇ ਆ ਇੰਨੇ ਜ਼ਿਆਦਾ ਉਲਝਣ ਦਾ ਕਾਰਨ ਇਹ ਵੀ ਹੈ ਕਿ ਤਖਤਾਂ ਦੇ ਜਥੇਦਾਰ ਥਾਪਣ ਦਾ, ਲਾਉਣ ਦਾ, ਉਹਨਾਂ ਦੇ ਸੇਵਾ ਖੇਤਰ ਦਾ ਕੋਈ ਵੀ ਕਿਸੇ ਕਿਸਮ ਦਾ ਉਹ ਹੈ ਨਹੀਂ ਸਿਸਟਮ। ਜਿਹੜਾ ਕਿ ਮੈਂ ਅਕਸਰ ਹੀ ਇਸ ਪ੍ਰੋਗਰਾਮ 'ਚ ਕਹਿੰਦਾ ਹੁੰਦਾ ਕਿ ਸੰਨ 2000 ਦੇ ਵਿੱਚ 29 ਮਾਰਚ ਨੂੰ ਜਦੋਂ ਬਦੰਤੀ ਜਥੇਦਾਰ ਬਣਿਆ, ਉਸ ਮੌਕੇ ਤੋਂ ਇਹ ਮਾਮਲਾ ਵਿਚਾਲੇ ਲਮਕਿਆ ਹੋਇਆ। ਹੁਣ ਗਿਆਨੀ ਰਘਵੀਰ ਸਿੰਘ ਉਹਨੀ ਇਸੇ ਗੱਲ ਨੂੰ ਹੀ ਕਰ ਲੈਣ। ਸਾਨੂੰ ਚੰਗੀ ਤਰ੍ਹਾਂ ਪਤਾ ਕਿ ਗਿਆਨੀ ਹਰਪ੍ਰੀਤ ਸਿੰਘ ਵਾਂਗੂ ਕਿਸੇ ਨਾ ਕਿਸੇ ਦਿਨ ਗਿਆਨੀ ਰਘਵੀਰ ਸਿੰਘ ਨੂੰ ਵੀ ਅਸੀਂ ਲਾਉਣਾ। ਗਿਆਨੀ ਰਘਵੀਰ ਸਿੰਘ ਹੀ ਇਸ ਗੱਲ ਨੂੰ ਕਰ ਲੈਣ ਕਿ ਭਾਈ ਜਥੇਦਾਰ ਨੂੰ ਲਾਉਣ ਦੇ ਤੇ ਹੋਰ ਸਾਰੇ ਕੰਮਾਂ ਦੇ ਸੇਵਾ ਨਿਯਮ ਘੜੋ। ਇੰਨੀ ਕੀ ਗੱਲ ਕਰ ਲੈਣ, ਪਰ ਕਿਸੇ ਪਾਸੇ ਨਹੀਂ ਆਉਣਾ। ਇਸ ਮਾਹੌਲ ਦੇ ਵਿੱਚ ਫੇਰ ਗੱਲ ਬਣੂ ਤਾਂ ਬਣੂ ਕਿਵੇਂ, ਕਿੱਧਰ ਜਾਵਾਂਗੇ? ਇਹ ਸਾਰੇ ਬੰਦੇ ਜਿਹੜੇ ਇਸ ਮੌਕੇ ਨੇ, ਇਹਨਾਂ ਨੇ ਆਪੋ ਆਪਣੇ ਸਵਾਰਥਾਂ ਦੇ ਹਿਸਾਬ ਨਾਲ ਉਹਨਾਂ ਕੁ ਬੋਲ ਦੇਣਾ, ਉਹਨਾਂ ਕੁ ਹੱਥ ਪੈਰ ਹਿਲਾ ਦੇਣਾ, ਜਿਹਦੇ ਨਾਲ ਆਪਾਂ ਸਾਰੇ ਇੰਨਾ ਕੁ ਸੋਚ ਕੇ ਵੀ ਆਹ ਗੱਲ, ਜਿਵੇਂ ਹੁਣ ਧਾਮੀ ਸਾਹਿਬ ਬਾਰੇ ਕਹਿਣਗੇ, ਚਲੋ ਇੰਨਾ ਕਿਤੇ ਆਹ ਤਾਂ ਗੱਲ ਉਹਦੀ ਮੰਨਣ ਵਾਲੀ ਆ ਵੀ ਬੰਦਾ ਬੜਾ ਵਧੀਆ, ਫਿਰ ਆਪਾਂ ਕਵਾਂਗੇ ਚਾਹੇ ਜਿਵੇਂ ਮਰਜ਼ੀ ਆ ਗਿਆਨੀ ਰਘਵੀਰ ਸਿੰਘ ਬੜੇ ਵਧੀਆ ਨੇ, ਆਹ ਗੱਲ ਤਾਂ ਉਹਨਾਂ ਦੀ ਕਮਾਲ ਦੀ ਹੈ। ਇਹੀ ਉਹਨਾਂ ਦਾ ਉਹ ਏਜੰਡਾ ਵਾ ਵੀ ਗੱਲ ਕਿਸੇ ਤਣ ਪਰ ਤਣ ਨਹੀਂ ਲਾਉਣੀ ਤੇ ਇੱਥੇ ਕਿ ਕਮਾਈ ਰੱਖਣੀ। ਸੋ ਜਿਹੜਾ ਉਹਨਾਂ ਨੇ ਇਹ ਨਵਾਂ ਕੰਮ ਕੀਤਾ ਹੈ, ਇਹ ਬਹੁਤ ਜ਼ਿਆਦਾ ਖਾਨਾ ਪੂਰਤੀ ਵਾਲਾ ਕੰਮ ਆ। ਇਹਦੇ ਨਾਲ ਮਸਲਾ ਹੱਲ ਨਹੀਂ ਜੇ ਹੁੰਦਾ ਜਿੰਨਾ ਟਾਈਮ ਆਪਾਂ ਆਪਦੀ ਸੰਸਥਾ, ਆਪਦੀਆਂ ਰਵਾਇਤਾਂ, ਆਪਦੇ ਇਤਿਹਾਸ ਅਨੁਸਾਰ, ਆਪਦੇ ਫਲਸਫੇ ਅਨੁਸਾਰ ਨਹੀਂ ਉਹਨਾਂ ਦੇ ਵੱਲ ਧਿਆਨ ਦਿੰਦੇ, ਗੱਲ ਬਣਨੀ ਨਹੀਂ। ਹੁਣੇ RSS ਨਾਲ ਸੰਬੰਧਿਤ ਇੱਕ ਖਬਰ ਪੜ੍ਹ ਰਿਹਾ ਸੀ, ਦਿੱਲੀ 'ਚ ਕਹਿੰਦੇ 150 ਕਰੋੜ ਰੁਪਏ ਦੀ ਉਹਨਾਂ ਨੇ ਕੋਈ ਬਹੁਤ ਵੱਡਾ ਆਪਦਾ ਨਵਾਂ ਹੈੱਡਕੁਆਟਰ ਬਣਾਇਆ। ਬੜੀਆਂ ਉਹਦੀਆਂ ਸਿਫਤਾਂ ਹੋ ਰਹੀਆਂ ਨੇ ਵੀ 4.25 ਏਕੜ 'ਚ ਬਣਿਆ ਤੇ 12 ਮੰਜ਼ਿਲ ਦਾ ਦਫ਼ਤਰ ਆ ਜੀ, 300 ਕਮਰੇ ਆ, 8500 ਕਿਤਾਬਾਂ ਨਾਲ ਭਰੀ ਲਾਇਬ੍ਰੇਰੀ ਆ, ਤੇ ਹਸਪਤਾਲ ਆ, ਤੇ 500 ਕਾਰਾਂ ਦੀ ਪਾਰਕਿੰਗ, ਤੇ ਹੋਰ ਕਹਿੰਦੇ ਜੀ ਇੱਥੇ ਹੁਣ ਬਸ ਉਹਨਾਂ ਨੇ ਚੱਕ ਦੇਣੇ ਆ ਫੱਟੇ। ਹੁਣ ਇਹ ਉਹ RSS ਆ ਜੀ ਜਿਹੜੀ ਉਦੋਂ ਕੀ ਬਣੀ ਜਦੋਂ ਸ਼੍ਰੋਮਣੀ ਕਮੇਟੀ ਬਣੀ। ਉਹ RSS ਜਿਹੜੀ ਅੰਗਰੇਜ਼ਾਂ ਖਿਲਾਫ ਕਦੇ ਨਹੀਂ ਲੜੀ, ਉਹ RSS ਜਿਹਦੇ ਉੱਤੇ ਪਾਬੰਦੀਆਂ ਲੱਗਦੀਆਂ ਰਹੀਆਂ, ਜਿਹਨੇ ਗਾਂਧੀ ਮਰਵਾਇਆ, ਜਿਹੜੀ ਬ੍ਰਾਹਮਣਵਾਦ ਦੀ ਝੰਡਾ ਬਰਦਾਰ ਆ, ਜਿਹੜੀ ਭਾਗਵੇਂ ਅੱਤਵਾਦ ਦੀ ਸੈਫਰਨ ਟੈਰੋਰਿਜ਼ਮ ਦੀ ਮਾਂ ਆ, ਜਿਹਦਾ ਨਿਸ਼ਾਨਾ ਹੀ ਇਹ ਆ ਕਿ ਭਾਰਤ ਵਿੱਚ ਬਾਕੀ ਧਰਮਾਂ ਨੂੰ, ਬੋਲੀਆਂ ਨੂੰ, ਸਿਵਲਾਈਜੇਸ਼ਨ ਨੂੰ ਹਿੰਦੂ ਸਮੁੰਦਰ ਵਿੱਚ ਹੜੱਪ ਜਾਣਾ, ਜਨਮ ਕਰ ਲੈਣਾ। ਤੇ ਉਹ ਸ਼ਰੇਆਮ ਹਿੰਦੂਤਵ ਦੀ ਗੱਲ ਕਰਦੇ ਆ, ਸ਼ਰੇਆਮ ਹਿੰਦੂ ਰਾਸ਼ਟਰ ਦੀ ਗੱਲ ਕਰਦੇ ਆ। ਤੇ ਇਹ ਸਾਰਾ ਕੁਛ ਕਰਨ ਕਰਾਉਣ ਵਾਲੇ ਆਗੂ ਉਹਨਾਂ ਦੇ ਨਾਲ ਖੜਦੇ ਆ। ਇਹ ਸਾਰਾ ਕੁਛ ਕਰਨ ਕਰਾਉਣ ਦੇ ਨਾਲ ਨਾਲ ਆਪਦੇ ਜੋ ਵੀ ਉਹਨਾਂ ਦੇ ਚੰਗੇ ਮਾੜੇ ਫਲਸਫੇ 'ਚ ਨੇ, ਉਹਦੇ ਗ੍ਰੰਥ ਜਾਂ ਹੋਰ, ਉਹਨਾਂ ਨੂੰ ਉਹ ਪ੍ਰਮੋਟ ਕਰਦੇ। ਤੇ ਸ਼੍ਰੋਮਣੀ ਕਮੇਟੀ ਸਾਡੀ ਕੀ ਕਰਦੀ ਹੈ? ਇਹ ਜਥੇਦਾਰਾਂ ਨੂੰ ਜਲੀਲ ਕਿਵੇਂ ਕਰਨਾ ਇਹ ਸਿੱਖਦੀ ਫਿਰਦੀ ਹੈ। ਇਹ ਡਾਂਗਾਂ ਵਾਲੇ ਬੁਰਛਾਗਰਦ ਟਾਸਕ ਫੋਰਸ ਭਰਤੀ ਕਰਦੀ ਫਿਰਦੀ ਆ ਵੀ 6 ਜੂਨ ਨੂੰ ਇੱਥੇ ਜਿਹੜੇ ਆਉਣਗੇ ਘੱਲੂ ਘਰ ਆਉਣ, ਉਹਦੇ ਡਾਂਗ ਕਿਵੇਂ ਫੇਰਨੀ ਹੈ।
ਜੇ ਸਰਕਾਰ ਆਉਂਦੀ ਆ, ਜੇ ਉਹਨਾਂ ਕੋਲੇ ਮੋਦੀ ਉਹਨਾਂ ਕੋਲੇ ਸਰਕਾਰ ਆਈ, ਆ ਸੱਤਾ ਦੀ ਤਾਕਤ ਦੀ ਕਰਕੇ ਹੀ ਹੈ ਨਾ ਵੀ ਐਡਾ ਵੱਡਾ ਉਹਨਾਂ ਨੇ RSS ਦਾ ਹੈੱਡਕੁਆਟਰ ਦਿੱਲੀ 'ਚ ਖੜਾ ਕਰ ਲਿਆ। ਤੇ ਇਹਨਾਂ ਕੋਲ ਜਦੋਂ ਤਾਕਤ ਆਉਂਦੀ ਆ ਉਦੋਂ ਸਿੱਖੀ ਦੇ ਦੁਸ਼ਮਣਾਂ ਦੀਆਂ ਮੌਜਾਂ ਲੱਗੀਆਂ ਹੁੰਦੀਆਂ ਨੇ। ਕਦੇ ਆਸ਼ੂਤੋਸ਼ ਦਾ ਪ੍ਰੋਗਰਾਮ ਕਰਵਾਉਣ ਲਈ ਸਿੱਖਾਂ ਦੇ ਗੋਲੀਆਂ, ਕਦੇ ਸਰਸੇ ਵਾਲੇ ਦੀ ਹਮਾਇਤ ਵਿੱਚ। ਤੋ ਕੁੱਲ ਮਿਲਾ ਕੇ ਮੈਂ ਕਹਿੰਦਾ ਹੁੰਦਾ ਵੀ ਗਵਾਂਢਣ ਤੋਂ ਕਹਿੰਦੇ ਜੀ ਉਹਦਾ ਜੇ ਰੂਪ ਨਾ ਆਵੇ ਤਾਂ ਨਖਰਾ, ਇੱਥੇ ਤਾਂ ਕੋਈ ਗੱਲ ਹੀ ਨਹੀਂ ਨਾ, ਤਾਂ ਉਲਟ ਕੰਮ ਫੜਿਆ ਹੋਇਆ। ਤੋ ਇਸ ਮਾਹੌਲ ਦੇ ਵਿੱਚ ਜਿਹੜਾ ਸਾਡੀ ਕੌਮ ਦਾ ਇਹ ਦਿਨੋਂ ਦਿਨ ਨਿਘਾਰ ਵਾਲਾ ਦੌਰ ਆ, ਜਿਹਦੇ ਵਿੱਚ ਦਿਨੋਂ ਦਿਨ ਕੰਮ ਖਰਾਬ ਹੁੰਦਾ ਜਾਂਦਾ, ਜਿਹੜਾ ਉਹ ਦੌਰ ਸੀ ਨਾ ਵੀ ਚੜ੍ਹਦੀ ਕਲਾ, ਵੀ ਚਾਹੇ ਜਾਂ ਤਾਂ ਬਾਗੀ ਹੈ ਜਾਂ ਬਾਦਸ਼ਾਹ, ਉਹ ਤਾਂ ਹੁਣ ਖਤਮ ਹੋ ਗਿਆ ਜੀ। ਉਹ ਤਾਂ ਗੱਲ ਪਿੱਛੇ ਰਹਿ ਗਈ। ਅੱਜ ਦੇ ਸਮੇਂ ਦੇ ਵਿੱਚ ਤਾਂ ਗੱਲ ਹੀ ਹੋਰ ਅਖੇ ਜੀ ਫਲਾਨਾ BJP ਨੂੰ ਮਿਲਦਾ, ਭਾਈ ਆ ਤੁਹਾਡੇ, ਚਲੋ ਸੁਖਬੀਰ ਸਿੰਘ ਬਾਦਲ ਦੀ ਧੀ ਦਾ ਕਾਰਜ ਸੀ, ਜਿੰਨੇ BJP ਵਾਲੇ ਆਏ ਜਾਂ ਹੋਰ ਦਲਾਂ ਸਿਆਸੀ ਪਾਰਟੀਆਂ ਦੇ ਆਏ, ਤੁਰਿਆ ਫਿਰਦਾ ਸੀਗਾ ਬਿਆਸ ਵਾਲਾ ਬਾਬਾ ਵੀ, ਤੇ ਜੇ ਉਹ ਗਿਆਨੀ ਹਰਪ੍ਰੀਤ ਸਿੰਘ ਨੂੰ ਮਿਲੇ ਫਿਰ ਚੀਕਾਂ ਮਾਰਨ ਲੱਗ ਜਾਂਦੇ ਹੋ। ਜੇ ਉਹ ਇੰਨਾ ਹੀ ਮਾੜਾ ਫਿਰ ਉਹਨੂੰ ਸੁਖਬੀਰ ਕਦੋਂ ਮਿਲਦਾ? ਜੇ BJP ਵਾਲੇ ਇੰਨੇ ਹੀ ਮਾੜੇ ਨੇ ਤਾਂ BJP ਵਾਲੇ ਸੁਖਬੀਰ ਦੀ ਬੇਟੀ ਦੇ ਵਿਆਹ ਤੇ ਕੀ ਕਰਦੇ ਫਿਰਦੇ ਸੀ? ਸੁਖਬੀਰ ਨੇ ਕਲੰਕ, ਇਹਨੂੰ ਕੋਈ ਕਲੰਕ ਹੀ ਨਹੀਂ ਲੱਗ ਸਕਦਾ। ਸੋ ਇਸ ਮਾਹੌਲ ਦੇ ਵਿੱਚ ਸਾਡੀ ਜਿਹੜੀ ਨਵੀਂ ਪੀੜ੍ਹੀ ਹੈ ਉਹ ਬੜਾ ਸੰਤਾਪ ਭੋਗ ਰਹੀ ਆ। ਪਰ ਮੈਂ ਇੱਕ ਗੱਲ ਇੱਥੇ ਕਹਿ ਕੇ ਉਹਨਾਂ ਵੀਰਾਂ ਦੀ ਤਸੱਲੀ ਕਰਾਉਣੀ ਚਾਹੁੰਦਾ ਵੀ ਬਾਦਲ ਤੇ ਟੌੜਾ ਬੜੀ ਵਾਰ ਲੜਦੇ ਸੀ ਤੇ ਫਿਰ ਇਕੱਠੇ ਹੋ ਜਾਂਦੇ ਸੀ। ਆਹ ਜਿਹੜੇ ਬਾਗੀ ਦਾਗੀ ਆ ਇਹਨਾਂ ਨੇ ਵੀ ਇਕੱਠੇ ਹੋ ਜਾਣਾ ਤਾਂ ਰਾਹ ਲੱਭਦੇ ਫਿਰਦੇ ਆ। ਨਹੀਂ, ਬਡਾਲਾ ਸਾਹਿਬ ਨੂੰ ਆਪਾਂ ਭੂੰਦੜ ਦੇ ਘਰੇ ਜਾਂਦੇ ਨੂੰ ਦੇਖ ਲੈਂਦੇ। ਜੇ ਕੱਲ ਬਡਾਲਾ ਧਾਮੀ ਨਾਲ ਸਹਿਮਤ ਹੋ ਕੇ ਭੂੰਦੜ ਦੇ ਘਰ ਗਿਆ ਤਾਂ ਇਹ ਜਿਹੜੀ ਉਹਨੇ ਬਾਅਦ ਚ ਬੋਲੀ ਕੀਤੀ, ਜਿਵੇਂ ਉਹਨੇ ਗੱਲਾਂ ਕੀਤੀਆਂ ਬਡਾਲੇ ਨੇ, ਉਹ ਦੱਸਦੀਆਂ ਨੇ ਕਿ ਇਹ ਤਾਂ ਵਿਚਾਲਣਾ ਰਾਹ ਲੱਭਦੇ ਫਿਰਦੇ ਨੇ। ਪੰਥ ਦਾ ਦਬਾਅ ਬਣਾ ਕੇ, ਪੰਥ ਦਾ ਪ੍ਰੈਸ਼ਰ ਬਣਾ ਕੇ ਬਾਦਲ ਕਿਆਂ ਨਾਲ ਅਗਲੇ ਅੱਧਰ ਖਾਤੇ ਪਤਾ ਨਹੀਂ ਕੀ ਕੁਛ ਸੌਦਾ ਜਾਂ ਮਾਰ ਜਾਣ। ਸੋ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੀ ਬਲੀ ਹੋਈ ਆ, ਏਦਾਂ ਹੀ ਪੰਥਕ ਹਿੱਤਾਂ ਦੀ ਬਲੀ, ਏਦਾਂ ਹੀ ਕੌਮ ਦਾ ਨੁਕਸਾਨ ਕਰਨ ਕਰਾਉਣ ਦਾ ਪਹਿਲਾਂ ਚੱਲਦਾ ਰਿਹਾ ਕੰਮ, ਤੇ ਇਵੇਂ ਹੀ ਅੱਗੇ ਚੱਲੀ ਜਾਣਾ। ਆਪਣਾ ਸਾਰਿਆਂ ਦਾ ਇਹ ਜਿਹੜਾ ਹਾਲ ਆ, ਇਹਦੇ ਵਿੱਚ ਸਾਡੇ ਬੰਦੇ ਧਾਮੀ ਸਾਹਿਬ ਅਸਤੀਫਾ ਦੇ ਦੇਣ, ਕੋਈ ਕਹਿੰਦਾ ਗਿਆਨੀ ਰਘਵੀਰ ਸਿੰਘ ਅਸਤੀਫਾ ਦੇ ਦੇਣ। ਨਹੀਂ ਭਾਈ, ਅਸਤੀਫਾ ਨਾ ਦਿਓ, ਇਹਨਾਂ ਨੂੰ ਮਜਬੂਰ ਕਰੋ ਕਿ ਜਦੋਂ ਹੁਣ ਤੁਹਾਡੀ ਇਸ ਮੌਕੇ ਲੋੜ ਆ, ਆਓ ਕਰੋ ਪੰਥ ਲਈ, ਕੌਮ ਲਈ, ਉਹਨਾਂ ਸਿਧਾਂਤਾਂ ਦੇ ਉੱਤੇ ਚੱਲ ਕੇ ਕੌਮ ਦੀ ਗੱਲ, ਜਿਨ੍ਹਾਂ ਸਿਧਾਂਤਾਂ ਦੀ ਗੱਲ ਕਰਨ ਕਰਾਉਣ ਲਈ ਹੀ ਤੁਹਾਨੂੰ ਇਹ ਅਹੁਦੇ ਜਿਹੜੇ ਸੀ ਉਹ ਬਖਸ਼ੇ। ਹੁਣ ਜਦੋਂ ਤਾਂ ਲੋੜ ਪੈਂਦੀ ਆ ਉਦੋਂ ਤਾਂ ਇਹ ਦੂਜੇ ਪਾਸੇ ਨੂੰ ਇਹ ਅਸਤੀਫਾ ਦੇ ਕੇ ਜਾਓ, ਇਹ ਤਾਂ ਵਿਹਲੇ ਹੋ ਜਾਣਗੇ। ਨਹੀਂ, ਅਸਤੀਫਾ ਨਹੀਂ, ਇਹਨਾਂ ਦੀ ਅਸਲੀ ਜਿਹੜੀ ਜ਼ਿੰਮੇਵਾਰੀ ਆ ਉਹ ਨਿਭਾਉਣ ਲਈ ਇਹਨਾਂ ਨੂੰ ਮਜਬੂਰ ਕੀਤਾ ਜਾ। ਇਹ ਤਾਂ ਆਪਾਂ ਨੂੰ ਪਤਾ ਹੀ ਆ ਵੀ ਪ੍ਰੇਮੀ ਦਲ, ਸਰਸਾ ਦਲ ਵਾਲੇ ਜਿਹੜੇ ਆ ਬਲਟੋਹੇ ਵਰਗੇ ਨੇ, ਇਹਨਾਂ ਨੇ ਹੁਣ ਗਿਆਨੀ ਰਘਵੀਰ ਸਿੰਘ ਨੂੰ ਚੱਕ ਲੈਣਾ। ਜਿਵੇਂ ਪਹਿਲਾਂ ਲਗਾਤਾਰ ਭੰਡੀ ਪ੍ਰਚਾਰ ਗਿਆਨੀ ਹਰਪ੍ਰੀਤ ਸਿੰਘ ਦੇ ਖਿਲਾਫ ਹੁੰਦਾ ਰਿਹਾ, ਇਹਨਾਂ ਕੋਲੇ ਬੰਦੇ ਰੱਖੇ ਹੋਏ ਨੇ ਪੂਰੇ, ਤੇ ਫਿਰ ਉਹ ਜਿਹੜਾ ਬੈਂਸ ਆ, ਬਲਟੋਹਾ, ਗਰੇਵਾਲ, ਚੀਮੇ ਹੁਣੀ, ਇਹਨਾਂ ਨੇ ਆਪਦੇ ਤਰੀਕੇ ਨਾਲ ਗਿਆਨੀ ਰਘਵੀਰ ਸਿੰਘ ਦੀ ਵਿਆਖਿਆ ਨਵੀਂ ਹੋਈ ਘੜ ਦੇਣੀ ਹੈ। ਤੋ ਜਿਹੜਾ ਗਿਆਨੀ ਰਘਵੀਰ ਸਿੰਘ ਦਾ ਇਸ ਤਰੀਕੇ ਨਾਲ ਬਿਆਨ ਦੇਣਾ, ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੋਈ। ਚਲੋ ਸ਼ੁਕਰ ਜਿਹਾ ਤਾਂ ਕਰ ਸਕਦੇ ਆ ਵੀ ਚਲੋ ਵਧੀਆ ਹੋ ਗਿਆ, ਪਰ ਜਿਹੜੀ ਗੱਲ ਅਸਲ ਵਿੱਚ ਆ ਉਹ ਤਾਕਤਾਂ ਤੋਂ ਏਦਾਂ ਨਹੀਂ ਹੁੰਦਾ। ਤਾਕਤਾਂ ਤੋਂ ਤਾਂ ਹੁਕਮ ਆਉਂਦਾ ਹੁੰਦਾ, ਉਸ ਹੁਕਮ ਦੀ ਲੋੜ ਆ ਤੇ ਉਹ ਹੁਕਮ ਨੇੜੇ ਤੇੜੇ ਦਿਖਦਾ ਨਹੀਂ। ਤੇ ਇਸ ਮਾਹੌਲ ਦੇ ਵਿੱਚ ਸਾਡਾ ਜਿਹੜਾ ਖਾਲਸਾ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਸਿੱਖ ਹਿੱਤਾਂ ਦਾ, ਉਹਦੀ ਗੱਲ ਜਿਹੜੀ ਆ ਉਹ ਬਹੁਤ ਪਿੰਚ ਕਰਦੀ ਆ, ਬਹੁਤ ਦੁਖੀ ਕਰਦੀ ਆ, ਕਿਉਂਕਿ ਇਹਨਾਂ ਦਾ ਤਾਂ ਕੁਝ ਨਹੀਂ ਜਾਣਾ। ਜੇਕਰ ਇਹਨਾਂ ਕੋਲੇ ਸੱਤਾ ਨਾ ਵੀ ਆਵੇ ਤਾਂ ਵੀ ਪੰਥ ਦਾ ਨੁਕਸਾਨ, ਜੇ ਆ ਗਈ ਤਾਂ ਵੀ ਨੁਕਸਾਨ। ਸੋ ਉਸ ਪਾਸੇ ਨੂੰ ਜੇ ਸੋਚਣਾ ਹੋਵੇ ਤੇ ਆਪਾਂ ਨੂੰ ਸਭ ਨੂੰ ਪਤਾ ਕਿ ਸਿੱਖਾਂ ਦੀ ਆਜ਼ਾਦੀ ਬਗੈਰ ਮਸਲੇ ਹੱਲ ਨਹੀਂ ਹੋਣੇ। ਪਰ ਸਾਨੂੰ ਸਾਰਿਆਂ ਨੂੰ ਇੱਥੇ ਕੀ ਘੁਮਾਈ ਫਿਰਦੇ ਨੇ, ਜਿਹੜੀਆਂ ਸੰਸਥਾਵਾਂ ਦਾ ਬੀਤੇ ਦੌਰ ਵਿੱਚ ਸਿੱਖ ਸੰਘਰਸ਼ ਦੇ ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਨਾਮ ਸਤਿਕਾਰ ਬਣਿਆ,
ਦਿੱਲੀ ਵਾਲੇ ਇਹੋ ਜਿਹੇ ਚਾਲਾਂ ਖੇਡ ਰਹੇ ਨੇ, ਡੀਪ ਸਟੇਟ ਇਹੋ ਜਿਹੀਆਂ ਗੱਲਾਂ ਕਰ ਰਹੀ ਆ ਕਿ ਉਹਨਾਂ ਸੰਸਥਾਵਾਂ ਦੇ ਉਲਟ ਮਾਹੌਲ ਬਣ ਜਾਵੇ ਤੇ ਸਾਰੇ ਸਿੱਖ ਉਹਨਾਂ ਸੰਸਥਾਵਾਂ ਦੇ ਉਲਟ ਹੋ ਜਾਣ, ਗਾਲਾਂ ਕੱਢਣ ਤੇ ਉਹਨਾਂ ਸੰਸਥਾਵਾਂ ਦੇ ਉੱਤੇ ਕਬਜ਼ਾ ਕਰਕੇ ਦਿੱਲੀ, ਨਾਗਪੁਰ ਜੋ ਚਾਲਾਂ ਚੱਲ ਰਹੇ ਆ ਉਹ ਕਿਸੇ ਤੋਂ ਭੁੱਲੀਆਂ ਨਹੀਂ ਹੈ। ਸੋ ਸਿੱਖ ਇਸ ਮੌਕੇ ਇੱਕ ਬਹੁਤ ਵੱਡੇ ਸੰਕਟ ਵਿੱਚ ਉਲਝੇ ਹੋਏ ਨੇ। ਪਰ ਇਸ ਮੌਕੇ ਹੀ ਜਦੋਂ ਪੂਰੀ ਕਾਲੀ ਬੋਲੀ ਹਨੇਰੀ ਰਾਤ ਆ, ਉਸ ਮੌਕੇ ਹੀ ਅਮਰੀਕਾ, ਕੈਨੇਡਾ ਤੇ ਹੋਰਨਾਂ ਮੁਲਕਾਂ ਦੇ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਗੱਲ, ਖਾਲਿਸਤਾਨ ਦੀ ਗੱਲ ਜਿਹੜੀ ਆ ਉਹ ਦਿਨੋਂ ਦਿਨ ਵੱਧ ਫੁੱਲ ਰਹੀ ਆ। ਸੱਚੇ ਪਾਤਸ਼ਾਹ ਕਿਰਪਾ ਕਰਨ ਉਹ ਦਿਨ ਆਵੇ ਜਦੋਂ ਸਾਡੇ ਵੀ ਰਾਜ ਦਾ ਝੰਡਾ ਦੁਨੀਆ 'ਚ ਝੂਲੇ। ਉਸ ਦਿਨ ਦੀ ਉਡੀਕ ਵਿੱਚ ਤੇ ਆਸ ਵਿੱਚ ਫਤਿਹ ਅਰਜ਼ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।